ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਪਹਿਲੀ ਪਾਤਸ਼ਾਹੀ ਦਾ ਜਨਮ ਸਥਾਨ ਆ ਤੇ ਉਸ ਸਥਾਨ ਦੇ ਉੱਤੇ ਅੱਜ ਤੋਂ 100 ਸਾਲ ਪਹਿਲਾਂ ਉਸ ਸੋਚ ਦਾ ਕਬਜ਼ਾ ਹੋ ਗਿਆ ਜਿਹੜੀ ਸੋਚ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਆ। ਉਸ ਦੌਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਸ ਵੇਲੇ ਛਪੀਆਂ ਲਿਖੀਆਂ, ਜਦੋਂ ਉਹਦੇ ਵਿੱਚ ਵੇਰਵੇ ਪੜ੍ਹਦੇ ਆ ਤਾਂ ਮਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਦਾ ਕਿ ਇੰਨੇ ਮਾੜੇ ਹਾਲਾਤ ਸਾਡੇ ਗੁਰਧਾਮਾਂ ਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਵਿੱਚ ਜਾਂ ਉਦੋਂ ਤੋਂ ਜਿਹੜਾ ਮਹੰਤਾਂ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਿੱਤੀ ਗਈ। ਪਹਿਲਾਂ ਉਹ ਠੀਕ ਚੱਲਦੇ ਰਹੇ, ਪਰ ਸਮਾਂ ਬੀਤਣ ਦੇ ਨਾਲ ਨਾਲ ਜਿਉਂ-ਜਿਉਂ ਸਿੱਖਾਂ ਦੀ ਰਾਜਸੀ ਤਾਕਤ ਸੱਤਾ ਜਿਹੜੀ ਆ ਉਹ ਘਟਦੀ ਗਈ ਤੇ ਤਿਉਂ-ਤਿਉਂ ਉਹਨਾਂ ਨੇ ਮਹੰਤਾਂ ਨੇ ਆਪਦਾ ਰੰਗ ਢੰਗ ਜਿਹੜਾ ਸੀ ਉਹ ਬਦਲ ਲਿਆ। ਸਾਡੇ ਪੰਥ ਦਾ, ਸਾਡੇ ਧਰਮ ਦਾ ਸਥਾਨ ਹੋਵੇ, ਸਾਡੀ ਕੌਮ ਨੂੰ ਉੱਥੋਂ ਇਹੋ ਜਿਹੀਆਂ ਨਮੋਸ਼ੀ ਭਰੀਆਂ ਖਬਰਾਂ ਸੁਣਨ ਨੂੰ ਮਿਲਣ ਤੇ ਗੁਰੂ ਦੇ ਸਿੱਖ ਜਿਹੜੇ ਆ ਉਹ ਕੀ ਮਹਿਸੂਸ ਕਰਨ। ਸਾਡੀ ਕੌਮ ਦੇ ਅੰਦਰ ਸਿੱਖ ਸੱਭਿਆਚਾਰ ਨੂੰ ਡਿਲੀਟ ਕਰਕੇ ਉਹਦੀ ਥਾਂ ਦੇ ਉੱਤੇ ਪੰਜਾਬੀ ਸੱਭਿਆਚਾਰ ਭਰਨ ਦੇ ਜਿਹੜੇ ਯਤਨ ਨੇ ਉਹਦਾ ਮੁੱਖ ਮਕਸਦ ਇਹੀ ਆ ਵੀ ਜਿਹੜੇ ਜੰਡ ਹੇਠਾਂ ਮਿਰਜ਼ਾ ਵੱਢਿਆ ਗਿਆ ਸੀ, ਸੌਂ ਗਿਆ ਸੀ, ਸਾਹਿਬਾਂ ਨੂੰ ਕਿਸੇ ਦੀ ਧੀ ਨੂੰ ਕੱਢ ਕੇ ਲਿਆਇਆ ਸੀ, ਵੀ ਉਹ ਤਾਂ ਚੇਤੇ ਰਹਿ ਜੇ ਸਾਰਿਆਂ ਨੂੰ, ਪਰ ਸਿੱਖਾਂ ਨੂੰ ਨਨਕਾਣਾ ਸਾਹਿਬ ਵਾਲਾ ਜੰਡ ਜਿਹੜਾ ਉਹ ਭੁਲਾਉਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਫਰਵਰੀ ਯਾਨੀ ਕਿ ਉਹ ਦਿਨ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ। ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਪਹਿਲੀ ਪਾਤਸ਼ਾਹੀ ਦਾ ਜਨਮ ਸਥਾਨ ਆ ਤੇ ਉਸ ਸਥਾਨ ਦੇ ਉੱਤੇ ਅੱਜ ਤੋਂ 100 ਸਾਲ ਪਹਿਲਾਂ ਉਸ ਸੋਚ ਦਾ ਕਬਜ਼ਾ ਹੋ ਗਿਆ ਜਿਹੜੀ ਸੋਚ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਆ। ਉਹੀ ਬ੍ਰਾਹਮਣਵਾਦ, ਉਹੀ ਵਿਪਰਵਾਦ ਜਿਹੜਾ ਸੀ ਜਿਹਦੇ ਉਲਟ ਗੁਰਮਤ ਦਾ ਝੰਡਾ ਬੁਲੰਦ ਹੋਇਆ, ਜਿਹਨੂੰ ਮਨਮਤ ਕਿਹਾ ਜਾਂਦਾ, ਕਰਮਕਾਂਡ ਕਿਹਾ ਜਾਂਦਾ, ਸੌਖੀ ਪੰਜਾਬੀ 'ਚ ਜਿਹੜਾ ਹਿੰਦੂਪੁਣਾ, ਉਹ ਸਾਰਾ ਕੁਛ ਉੱਥੇ ਆ ਵੜਿਆ ਸੀਗਾ ਤੇ ਬਦਮਾਸ਼ੀ ਦਾ ਅੱਡਾ ਬਣਾ ਦਿੱਤਾ ਨਰੈਣੂ ਮਹੰਤ ਤੇ ਉਹਦੇ ਚੇਲੇ ਚਾਟੜਿਆਂ ਨੇ। ਔਰ ਕੱਲਾ ਉਹ ਗੁਰਦੁਆਰਾ ਨਹੀਂ, ਉਸ ਦੌਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਸ ਵੇਲੇ ਛਪੀਆਂ ਲਿਖੀਆਂ, ਜਦੋਂ ਉਹਦੇ ਵਿੱਚ ਵੇਰਵੇ ਪੜ੍ਹਦੇ ਆ ਤਾਂ ਮਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਦਾ ਕਿ ਇੰਨੇ ਮਾੜੇ ਹਾਲਾਤ ਸਾਡੇ ਗੁਰਧਾਮਾਂ ਦੇ ਸੀ। ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਵਿੱਚ ਜਾਂ ਉਦੋਂ ਤੋਂ ਜਿਹੜਾ ਮਹੰਤਾਂ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਿੱਤੀ ਗਈ। ਪਹਿਲਾਂ ਉਹ ਠੀਕ ਚੱਲਦੇ ਰਹੇ, ਪਰ ਸਮਾਂ ਬੀਤਣ ਦੇ ਨਾਲ ਨਾਲ ਜਿਉਂ-ਜਿਉਂ ਸਿੱਖਾਂ ਦੀ ਰਾਜਸੀ ਤਾਕਤ ਸੱਤਾ ਜਿਹੜੀ ਆ ਉਹ ਘਟਦੀ ਗਈ ਤੇ ਤਿਉਂ-ਤਿਉਂ ਉਹਨਾਂ ਨੇ ਮਹੰਤਾਂ ਨੇ ਆਪਦਾ ਰੰਗ ਢੰਗ ਜਿਹੜਾ ਸੀ ਉਹ ਬਦਲ ਲਿਆ ਤੇ ਬਹੁਤਾ ਜ਼ਿਆਦਾ ਉਹਨਾਂ ਨੂੰ ਵਿਗਾੜਨ ਵਿੱਚ ਵਿਪਰਵਾਦ ਨੇ ਰੋਲ ਨਿਭਾਇਆ। ਕਲਗੀਧਰ ਪਾਤਸ਼ਾਹ ਦੇ ਬਚਨ ਨੇਗੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੋ ਜਿਹੜੀ ਵਿਪਰਨ ਕੀ ਰੀਤ ਤੋਂ ਕਲਗੀਧਰ ਪਾਤਸ਼ਾਹ ਨੇ ਸਾਨੂੰ ਰੋਕਿਆ ਔਰ ਇੱਥੋਂ ਤੱਕ ਕਿਹਾ ਵੀ ਮੈਂ ਸ਼ਕਲ ਨਹੀਂ ਦੇਖਣੀ। ਇਹਦਾ ਪ੍ਰੈਕਟੀਕਲ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਆਪ ਕਰਕੇ ਵਿਖਾਇਆ। ਜਿਹੜਾ ਆਪਾਂ ਕਹਿੰਦੇ ਆ ਨਾ ਵੀ ਉੱਥੇ ਜਿਹੜੇ ਮਸੰਦ ਸਾੜੇ, ਮਸੰਦ ਜਿਹੜੇ ਮਾੜਾ ਕਰਮ ਕਰਦੇ ਸੀ, ਮਸੰਦ ਜਿਹੜੇ ਗੁਰੂ ਪਾਤਸ਼ਾਹ ਦੀ ਅਮਾਨਤ ਵਿੱਚ ਖਿਆਨਤ ਕਰਦੇ ਸੀ, ਜਿਹੜੇ ਸੰਗਤਾਂ ਦੇ ਦਸਵੰਧ ਨੂੰ ਆਪਦੇ ਸਵਾਰਥਾਂ ਲਈ ਵਰਤਦੇ ਸੀ ਜਾਂ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਪੰਥ ਵੱਲੋਂ, ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਗਈਆਂ ਸੀ, ਉਹਨਾਂ ਦੀ ਅਣਦੇਖੀ ਕਰਕੇ ਆਪਦੇ ਮੌਜਾਂ ਮਾਣਦੇ ਸੀ। ਉਹਨਾਂ ਸਾਰਿਆਂ ਨੂੰ ਜਦੋਂ ਮਸੰਦਾਂ ਨੂੰ ਆਪਣੇ ਇਤਿਹਾਸ ਦੀ ਸਾਖੀ ਆ ਵੀ ਤਪਦੇ ਤੇਲ ਦੇ ਕੜਾਹੇ ਉਹਦਾ ਦਰਸ਼ਨ ਦਿਦਾਰਾ ਫਿਰ ਕਰਾਇਆ ਸੀ ਤੇ ਉਸ ਪ੍ਰਸੰਗ ਦੇ ਵਿੱਚ ਇੱਕ ਗੱਲ ਬੜੀ ਚੰਗੀ, ਬੜੀ ਸੋਹਣੀ ਆ ਜਿਹੜੀ ਸਾਨੂੰ ਸਾਰਿਆਂ ਸਿੱਖਾਂ ਨੂੰ ਪਤਾ, ਉਹ ਸੀ ਵੀ ਉੱਥੇ ਇੱਕ ਸੱਚੀ ਦਾੜੀ, ਕਹਿੰਦੇ ਸੀ ਨਾ ਵੀ ਹੁਕਮ ਇਹ ਹੋਇਆ ਸੀ ਗੁਰੂ ਘਰ ਦਾ ਕਿ ਇਹਨੂੰ ਦਾੜੀਆਂ ਤੋਂ ਫੜ ਕੇ ਲਿਆਓ ਇਹਨਾਂ ਨੂੰ ਜਿਨ੍ਹਾਂ ਨੇ ਮਸੰਦਾਂ ਨੇ ਗਲਤ ਕੀਤਾ, ਗੁਰੂ ਘਰ ਦੀ ਅਮਾਨਤ ਵਿੱਚ ਖਿਆਨਤ ਕੀਤੀ। ਉਸ ਮੌਕੇ ਇੱਕ ਇਹੋ ਜਿਹੀ ਵੀ ਸ਼ਖਸੀਅਤ ਪੰਥ ਵਿੱਚ ਸੀ
ਜਿਨ੍ਹਾਂ ਨੇ ਬਿਲਕੁਲ ਸੱਚੀ ਸੁੱਚੀ ਸੇਵਾ ਨਿਭਾਈ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਪਾਤਸ਼ਾਹ ਦਾ ਹੁਕਮ ਆ ਤੇ ਕੋਈ ਵੀ ਸਿੱਖ ਮੇਰੀ ਦਾੜੀ ਫੜਨ ਨੂੰ, ਮੇਰੀ ਬੇਇੱਜ਼ਤੀ ਕਰਨ ਨੂੰ ਤਿਆਰ ਨਹੀਂ, ਕਿਉਂਕਿ ਆਪਾਂ ਕਦੇ ਗਲਤ ਗੱਲ ਨਹੀਂ ਕੀਤੀ, ਪਰ ਗੁਰੂ ਦਾ ਹੁਕਮ ਆ, ਉਹ ਵੀ ਗੁਰੂ ਦਰਬਾਰ 'ਚ ਆਪੇ ਪੇਸ਼ ਹੋਏ ਤੇ ਪਾਤਸ਼ਾਹ ਨੇ ਬਚਨ ਕੀਤਾ ਵੀ ਇਹ ਕੀ ਕਹਾਣੀ ਹੈ, ਤੁਹਾਡੀ ਤਾਂ ਸੱਚੀ ਦਾੜੀ ਹੈ। ਤਾਂ ਸੱਚੀਆਂ ਦਾੜੀਆਂ ਵਾਲਾ ਪ੍ਰਸੰਗ ਵੀ ਸਾਨੂੰ ਇਹ ਮੱਤ ਦਿੰਦਾ ਕਿ ਗੁਰੂ ਘਰ ਦੇ ਵਿੱਚ ਜਿਹੜੇ ਅਮਾਨਤ ਨੂੰ ਅਮਾਨਤ ਸਮਝਦੇ ਆ ਉਹਨਾਂ ਨੂੰ ਕਿਵੇਂ ਸਤਿਕਾਰ ਮਿਲਦਾ, ਤੇ ਜਿਹੜੇ ਅਮਾਨਤ ਵਿੱਚ ਖਿਆਨਤ ਕਰਦੇ ਆ ਉਹਨਾਂ ਨੂੰ ਕਿਵੇਂ ਤਿਰਸਕਾਰ ਮਿਲਦਾ। ਸੋ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਆਪਦੇ ਹੱਥੀਂ ਪ੍ਰੈਕਟੀਕਲ ਕਰਕੇ ਦੱਸਿਆ ਹੋਇਆ ਕਿ ਜੇਕਰ ਗੁਰੂ ਘਰ ਦੇ ਵਜ਼ੀਰ, ਪ੍ਰਬੰਧਕ ਜਾਂ ਸਾਡੇ ਆਗੂ ਜਾਂ ਜਿਨ੍ਹਾਂ ਨੂੰ ਅਸੀਂ ਜਥੇਦਾਰ ਜਾਂ ਆਗੂ ਜਾਂ ਮੁਖੀ ਕਿਸੇ ਵੀ ਰੂਪ ਦੇ ਵਿੱਚ ਜ਼ਿੰਮੇਵਾਰ ਥਾਪਦੇ ਆ, ਜੇਕਰ ਉਹ ਆਪਦੇ ਫਰਜ਼ ਨਾ ਨਿਭਾਉਣ ਤਾਂ ਕੀ ਕਰਨਾ, ਤੇ ਜੇ ਫਰਜ਼ ਨਿਭਾਉਣ ਤਾਂ ਉਹਨਾਂ ਨੂੰ ਕਿਵੇਂ ਸੱਚੀਆਂ ਦਾੜੀਆਂ ਵਰਗੇ, ਸੱਚੀ ਦਾੜੀ, ਤੇਰੀ ਤਾਂ ਦਾੜੀ ਸੱਚੀ ਹੈ, ਇੱਥੋਂ ਤੱਕ ਗੱਲਾਂ ਹੋਈਆਂ। ਖੈਰ, ਜਦੋਂ ਅੱਜ ਤੋਂ 100 ਸਾਲ ਪਹਿਲਾਂ ਦੇ ਉਸ ਦਿਨ ਨੂੰ ਚੇਤੇ ਕਰਦੇ ਆ ਜਦੋਂ ਨਰੈਣੂ ਮਹੰਤ ਨੇ ਨਨਕਾਣਾ ਸਾਹਿਬ ਦੇ ਵਿੱਚ ਜੋ ਕੁਫਰ ਦਾ ਉਹਨੇ ਕਿਲਾ ਬਣਾ ਧਰਿਆ ਸੀ, ਸਾਡੇ ਪੰਥ ਦਾ, ਸਾਡੇ ਧਰਮ ਦਾ ਸਥਾਨ ਹੋਵੇ, ਸਾਡੀ ਕੌਮ ਨੂੰ ਉਥੋਂ ਇਹੋ ਜਿਹੀਆਂ ਨਮੋਸ਼ੀ ਭਰੀਆਂ ਖਬਰਾਂ ਸੁਣਨ ਨੂੰ ਮਿਲਣ ਤੇ ਗੁਰੂ ਦੇ ਸਿੱਖ ਜਿਹੜੇ ਆ ਉਹ ਕੀ ਮਹਿਸੂਸ ਕਰਨਗੇ। ਮੈਂ ਇਸ ਗੱਲ ਨਾਲ ਜੋੜ ਕੇ ਇੱਕ ਹੋਰ ਗੱਲ ਇਤਿਹਾਸ ਦੀ, ਜਦੋਂ 18ਵੀਂ ਸਦੀ ਦੇ ਵਿੱਚ ਭਾਈ ਬਲਾਕਾ ਸਿੰਘ ਇੱਥੋਂ ਅੰਮ੍ਰਿਤਸਰੋਂ ਬਾਬੇ ਬੁੱਢੇ ਜੋਹੜ, ਜਿਹੜਾ ਬੀਕਾਨੇਰ ਦਾ ਰਾਜਸਥਾਨ ਦਾ ਅੱਜ ਇਲਾਕਾ, ਉੱਥੇ ਪਹੁੰਚ ਕੇ ਜਦੋਂ ਸਿੰਘਾਂ ਨੂੰ ਦੱਸਿਆ ਹੋਣਾ ਕਿ ਮੱਸਾ ਰੰਘੜ ਦਰਬਾਰ ਸਾਹਿਬ ਦੀ ਇਸ ਤਰੀਕੇ ਨਾਲ ਬੇਹੁਰਮਤੀ ਕਰ ਰਿਹਾ, ਇਸ ਤਰੀਕੇ ਨਾਲ ਬੇਅਦਬੀ ਕਰ ਰਿਹਾ, ਉਹ ਸਾਰੀ ਜਿਹੜੀ ਦਾਸਤਾਨ ਬਿਆਨ ਕੀਤੀ, ਉਹ ਸਾਡੇ ਕੋਲੇ ਬਹੁਤ ਸਾਰੇ ਰਾਗੀਆਂ, ਢੱਡੀਆਂ, ਕਥਾਕਾਰ, ਪ੍ਰਚਾਰਕਾਂ ਨੇ ਆਪੋ ਆਪਣੇ ਤਰੀਕੇ ਨਾਲ YouTube ਭਰਿਆ ਪਿਆ। ਉਹ ਸਾਰੇ ਪ੍ਰਸੰਗ ਸੁਣਨੇ ਚਾਹੀਦੇ ਆ, ਸਾਡੀ ਆਉਣ ਵਾਲੀ ਨਸਲ ਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਮੱਸੇ ਰੰਘੜ ਦਾ ਜਿਹੜਾ ਗਾਟਾ, ਉਹ ਫਿਰ ਸਿਰ ਜਿਹੜਾ ਸੀ ਧੌਣ ਉਹਦੀ ਅੱਡ ਕਰਕੇ ਕਿਵੇਂ ਮੱਸੇ ਰੰਘੜ ਦਾ ਉੱਪਰਲਾ ਜਿਹੜਾ ਸਿਰ ਸੀਗਾ ਉਹ ਬੁੱਢੇ ਜੋਹੜ ਪਹੁੰਚਾਇਆ ਗਿਆ, ਕਿਉਂਕਿ ਪੰਥ ਦਾ ਹੁਕਮ ਸੀਗਾ ਕਿ ਸਿਰ ਵੱਢ ਕੇ ਲਿਆਉਣਾ। ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੋ ਜਿਹਾ ਮਾਹੌਲ ਆ, ਇੱਥੇ ਬੜੀਆਂ ਲੇਰਾਂ ਪੈਣਗੀਆਂ ਵੀ ਜੇ ਕੋਈ ਅੱਜ ਦੇ ਸਮੇਂ 'ਚ ਸਿੱਖ ਕਿਸੇ ਦੁਸ਼ਟ ਬਾਰੇ ਇਸ ਤਰੀਕੇ ਦਾ ਫੈਸਲਾ ਕਰਨ ਤੇ ਕਹਿਣਗੇ ਤਾਂ ਹਿੰਸਾ ਹੋ ਗਈ ਜੀ, ਹਿੰਸਾ ਬੜੀ ਮਾੜੀ ਆ, ਹਥਿਆਰ ਬੜੇ ਮਾੜੇ, ਅੱਜ ਕੱਲ੍ਹ ਇਹ ਡਰਾਮਾ ਬੜਾ ਚੱਲੇ। ਪਰ ਉਦੋਂ ਸਿੱਖ ਗੁਰੂ ਨੂੰ ਪ੍ਰਣਾਇਆ ਹੋਇਆ ਸੀ, ਗੁਰੂ ਦੀ ਸੁਰਤ ਨਾਲ ਇੱਕ ਮਿੱਕ ਸੀ। ਉਹ ਗੁਰੂ ਦੀ ਬੇਅਦਬੀ, ਗੁਰੂ ਘਰ ਦੀ ਬੇਅਦਬੀ, ਗੁਰੂ ਦੇ ਸਿਧਾਂਤਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਹੋਈ ਤੇ ਪੰਥ ਦਾ ਗੁਰਮਤਾ ਹੋਇਆ। ਤੇ ਉਸ ਗੁਰਮਤੇ ਦੇ ਅਨੁਸਾਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ, ਉਹਨਾਂ ਨੇ ਇੱਥੇ ਆ ਕੇ ਉਹ ਇਤਿਹਾਸਕ ਕਾਰਨਾਮਾ ਕੀਤਾ। ਇਹ ਸੀ 18ਵੀਂ ਸਦੀ। ਪਰ ਜਿਹੜੀ ਸਦੀ ਪਿਛਲੀ ਸਾਡੀ ਲੰਘ ਕੇ ਗਈ, ਉਦੋਂ ਜਿਹੜਾ ਉਸ ਵੇਲੇ ਦਾ ਦੌਰ ਸੀ, ਸਿੱਖਾਂ ਨੇ ਇੱਕ ਨਵਾਂ ਰਾਹ ਜਿਹੜਾ ਸੀਗਾ ਉਹ ਲਿਆਂਦਾ। ਸਾਡੇ ਧਰਮ ਦੇ ਵਿੱਚ ਬੜੇ ਢੰਗ ਤਰੀਕੇ ਨੇ ਹਰ ਗੱਲ ਬਾਰੇ, ਬੜੇ ਅਸੀਂ ਇਤਿਹਾਸਕ ਤੌਰ ਦੇ ਉੱਤੇ ਲੰਮੇ ਲੰਮੇ ਸਾਡੇ ਕੋਲੇ ਵਿਖਿਆਨ ਨੇ, ਅਸੀਂ ਦੱਸ ਸਕਦੇ ਹਾਂ ਵੀ ਏਦਾਂ ਵੀ ਕੀਤਾ, ਏਦਾਂ ਵੀ ਹੋਇਆ। ਸਾਡੇ ਕੋਲੇ 5ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਵੀ ਹੈ, ਸਾਡੇ ਕੋਲੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਵੀ ਹੈ, ਸਾਡੇ ਕੋਲੇ 6ਵੇਂ ਪਾਤਸ਼ਾਹ ਦਾ ਤੇ ਦਸ਼ਮੇਸ਼ ਪਾਤਸ਼ਾਹ ਦਾ ਉਹ ਪ੍ਰਸੰਗ ਵੀ ਆ, ਜਿੱਥੇ ਉਹਨਾਂ ਨੇ ਖੰਡਾ ਖੜਕਾਇਆ, ਜਿੱਥੇ ਉਹਨਾਂ ਨੇ ਤੇਗ ਚੱਕੀ। ਹੁਣ ਇਵੇਂ ਹੀ ਸਾਡੇ ਕੋਲੇ ਇੱਕ ਉਹ ਪ੍ਰਸੰਗ ਆ ਜਦੋਂ ਇੱਕ ਦੁਸ਼ਟ ਸੂਈਆ, ਦੁਸ਼ਟ ਜਿਹੜਾ ਹੈ ਉਹ ਚੜ ਕੇ ਆਉਂਦਾ ਗੁਰੂ ਘਰ ਤੇ ਪਾਤਸ਼ਾਹ ਜਿਹੜੇ ਆ, ਉਹ ਗੁਰਬਾਣੀ ਦਾ ਬੜਾ ਸੋਹਣਾ ਸ਼ਬਦ ਤੁਸੀਂ ਜੇ ਸੁਣਿਆ ਹੋਵੇ, ਉਹਦੀ ਵਿਆਖਿਆ ਬੜੀ ਸ਼ਾਨਦਾਰ ਆ ਕਿ ਪਹਿਲਾਂ ਆਪਾਂ ਇੱਕ ਚਿੱਠੀ ਭੇਜ ਕੇ ਇਹਨੂੰ ਸਮਝਾਉਂਦੇ ਆ, ਫਿਰ ਇਹਦੇ ਨਾਲ ਗੱਲ ਕਰਨ ਲਈ ਬੰਦੇ ਭੇਜਦੇ ਆ, ਪਰ ਫਿਰ ਸੁਲਹੀ ਤੇ ਨਾਰਾਇਣ ਰੱਖ, ਫਿਰ ਉਹ ਆਪਾਂ ਸ਼ਬਦ ਦਾ ਅੰਤ ਜਿਹੜਾ ਇਸ ਗੱਲ 'ਚ ਦੇਖਦੇ ਆ ਕਿ ਉਹ ਆਪਣੀ ਮੌਤੇ ਆਪ ਮਰ ਗਏ। ਸੋ ਚਿੱਠੀ ਪੱਤਰ ਭੇਜਣੀ, ਬੰਦੇ ਭੇਜਣੇ, ਬੜੇ ਤਰੀਕੇ ਸਾਨੂੰ ਗੁਰੂ ਪਾਤਸ਼ਾਹ ਨੇ ਦੱਸੇ ਨੇ। ਤੇ ਇਹ ਵੀ ਆ ਕਿ ਜ਼ਾਲਮ ਦੇ, ਦੁਸ਼ਟ ਦੇ ਆਪ ਪੇਸ਼ ਹੋਣ ਗਏ ਆ 9ਵੇਂ ਪਾਤਸ਼ਾਹ ਤੇ 5ਵੇਂ ਪਾਤਸ਼ਾਹ। ਤੇ ਇਹ ਵੀ ਗੱਲ ਆ ਕਿ ਫਿਰ ਖੰਡਾ ਖੜਕਾਉਣ ਮੌਕੇ ਖੰਡਾ ਵੀ ਖੜਕਾਇਆ ਗੁਰੂ ਘਰ। ਤੋ ਇਹ ਸਾਡੇ ਧਰਮ ਦੇ, ਸਾਡੇ ਅਸੂਲ ਨੇ, ਸਾਡੇ ਸਿਧਾਂਤ ਨੇ, ਸਾਡਾ ਇਤਿਹਾਸ ਆ, ਸਾਡਾ ਫਲਸਫਾ। ਤੋ ਇਸੇ 5ਵੇਂ ਅਤੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਚੱਲੀ,
ਜਿਹਦੇ ਵਿੱਚ ਸਿੰਘ ਸਭਾ ਲਹਿਰ ਦਾ ਬੁਨਿਆਦੀ ਕੰਮ ਸਿੰਘ ਸਭਾ ਲਹਿਰ ਵਾਲਿਆਂ ਨੇ ਲੋਕਾਂ 'ਚ ਇਹ ਚੇਤਨਾ ਲੈ ਕੇ ਆਂਦੀ ਕਿ ਗੁਰੂ ਦੇ ਸਿਧਾਂਤ ਆ ਨੇ, ਗੁਰੂ ਦਾ ਫਲਸਫਾ ਆ ਤੇ ਕੀਤਾ ਇਸ ਵੇਲੇ ਆ ਕੁਝ ਜਾ ਰਿਹਾ। ਅਸਲ ਵਿੱਚ ਜਦੋਂ ਆਪਣੀਆਂ ਰਿਆਸਤਾਂ ਆਈਆਂ ਨੇ, 6 ਰਿਆਸਤਾਂ ਕਾਇਮ ਹੋਈਆਂ ਨੇ, ਉਸ ਮੌਕੇ ਆਪਣੀ ਜਿਹੜੀ ਸੀ ਰਾਜ ਸ਼ਕਤੀ ਆ ਨਾ, ਉਹਦੇ ਕਰਕੇ ਲਾ ਲਓ ਜਾਂ ਮਾਹੌਲ ਦਾ ਅਸਰ ਪਿਆ ਵੀ ਆਪਾਂ ਧਰਮ ਵਾਲੇ ਪਾਸੋਂ ਢਿੱਲੇ ਹੋਣੇ ਸ਼ੁਰੂ ਹੋਏ ਤੇ ਉਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ 6 ਜਿਹੜੀਆਂ ਰਿਆਸਤਾਂ ਸੀ ਉਸ ਦੌਰ ਤੋਂ ਸ਼ੁਰੂ ਹੋਇਆ ਢਿੱਲਾਪਣ, ਅੱਗੇ ਦੀ ਅੱਗੇ ਤੁਰਦਾ ਗਿਆ ਤੇ ਜਿਹੜਾ 1900 ਸਨ ਚੜ੍ਹਦਾ ਜਦੋਂ ਉਸ 1920-30 ਤੱਕ ਆਉਂਦਿਆਂ ਸਾਰਾ ਮਾਹੌਲ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਵਿਗੜ ਗਿਆ ਸੀ ਤੇ ਉਹ ਵਿਗਾੜ ਜਿਹੜੇ ਸੀ ਉਹਦੇ ਖਿਲਾਫ ਲੜਨ ਲਈ ਉਸ ਵੇਲੇ ਦੇ ਸਿੱਖਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਉਹ ਰਾਹ ਫੜਿਆ ਤੇ ਕੱਲਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਨਹੀਂ, ਹੋਰ ਵੀ ਜਿਹੜੇ ਮਹੰਤਾਂ ਦੇ ਅਧੀਨ ਗੁਰਦੁਆਰਾ ਸਾਹਿਬਾਨ ਸੀ, ਇੱਥੋਂ ਤੱਕ ਕਿ ਤਰਨ ਤਾਰਨ ਜਿਹੜਾ ਹੈ ਉਹਦੇ ਬਾਰੇ ਗਿਆਨੀ ਮੋਹਨ ਸਿੰਘ ਬੈਦ ਦੀ ਇੱਕ ਕਿਤਾਬ ਆ, ਜਦੋਂ ਪੜ੍ਹਦੇ ਆ ਤਾਂ ਪੜ੍ਹਦੇ ਵਕਤ ਅੱਖਾਂ ਵਿੱਚੋਂ ਹੰਝੂ ਡਿੱਗ ਡਿੱਗ ਕੇ ਬੰਦੇ ਦੇ ਹੱਥਾਂ ਵਿੱਚ ਦੀ ਕਿਤਾਬ ਗਿੱਲੀ ਹੋ ਜਾਂਦੀ ਆ ਕਿ ਇੰਨਾ ਮਾੜਾ ਹਾਲ ਸੀ ਸਾਡੇ ਗੁਰਧਾਮਾਂ ਦਾ। ਭਾਈ ਮੋਹਨ ਸਿੰਘ ਬੈਦ ਦੀ ਕਿਤਾਬ ਜਿਹੜੀ ਹੈ ਉਸ ਦੌਰ ਦੇ ਬਾਰੇ ਲਿਖੀ ਹੋਈ। ਖੈਰ, ਜਦੋਂ ਸਿੱਖਾਂ ਅੰਦਰ ਜਾਗਰਤੀ ਆਈ, ਸਿੱਖਾਂ ਨੇ ਆਪਣੇ ਜਾਨੋਂ ਪਿਆਰੇ ਗੁਰਧਾਮਾਂ ਦੀ ਸੇਵਾ ਸੰਭਾਲ ਆਪ ਲੈਣ ਲਈ ਜਦੋਂ ਸਰਗਰਮੀਆਂ ਆਰੰਭੀਆਂ, ਉਸ ਦੌਰ ਦੇ ਵਿੱਚ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਬੰਦੇ ਮੂਹਰੇ ਲੱਗੇ, ਉਹਨਾਂ ਦੇ ਵਿੱਚ ਭਾਈ ਕਰਤਾਰ ਸਿੰਘ ਝੱਬਰ ਵਰਗੇ ਜਾਂ ਲਛਮਣ ਸਿੰਘ ਧਾਰੋਵਾਲੀ ਜਾਂ ਹੋਰ ਜਿੰਨੇ ਵੀ ਇਹ ਸੀਗੇ, ਇਹਨਾਂ ਸਾਰਿਆਂ ਦੇ ਅੱਜ ਸਾਨੂੰ ਗੁਣ ਜਿਹੜੇ ਨੇ ਉਹ ਚੇਤੇ ਆਉਂਦੇ ਆ। ਦਲੇਰੀ, ਸੂਰਮਗਤੀ, ਸਿਦਕ, ਧਰਮ ਨਾਲ ਪਿਆਰ, ਨੇਕੀ, ਸਚਾਈ ਤੇ ਹਰ ਉਹ ਚੰਗੀ ਗੱਲ ਉਹਨਾਂ ਦੇ ਪੱਲੇ ਸੀ, ਜਿਹਦੇ ਸਿਰ ਦੇ ਉੱਤੇ ਜਦੋਂ ਉਹਨਾਂ ਨੇ ਹੋਕਾ ਦਿੱਤਾ, ਸਿੱਖ ਸੰਗਤਾਂ ਬਹੀਰਾਂ ਘੱਟ ਕੇ ਆਈਆਂ। ਬਹੁਤ ਕੁਝ ਵਾਪਰਿਆ, ਬੜੇ ਕਾਂਡ ਹੋਏ, ਬੜੀਆਂ ਘਟਨਾਵਾਂ ਵਾਪਰੀਆਂ, ਪਰ ਅੱਜ ਦਾ ਦਿਨ ਜਿਹੜਾ ਹੈ ਉਹ ਅਸੀਂ ਚੇਤੇ ਕਰ ਰਹੇ ਹਾਂ ਨਨਕਾਣਾ ਸਾਹਿਬ ਦੇ ਉਹਨਾਂ ਸ਼ਹੀਦਾਂ ਨੂੰ, ਜਿਨ੍ਹਾਂ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ, ਪਵਿੱਤਰਤਾ ਲਈ, ਰਾਖੀ ਲਈ, ਜਾਨੋਂ ਪਿਆਰੇ ਮੁਕੱਦਸ ਸਥਾਨ ਦੀ ਜਿਹੜਾ ਨਰੈਣੂ ਮਹੰਤਾ ਕੱਲਾ ਉਹ ਤੋਂ ਨਹੀਂ, ਬ੍ਰਾਹਮਣਵਾਦ ਤੋਂ ਮੁਕਤ ਕਰਾਉਣ ਲਈ, ਆਜ਼ਾਦ ਕਰਾਉਣ ਲਈ ਸਾਡੇ ਸਿਰਲੱਥ ਸੂਰਮਿਆਂ ਨੇ ਉੱਥੇ ਜਾਮੇ ਸ਼ਹਾਦਤ ਪੀਤਾ। ਉਹ ਜਿਹੜਾ ਖੂਨ ਉੱਥੇ ਡੁੱਲਿਆ ਸਾਡੀ ਕੌਮ ਦਾ, ਜਿਹੜੇ ਜੰਡ ਨਾਲ ਸਾਨੂੰ ਬੰਨ ਕੇ ਉੱਥੇ ਸਾਡੇ ਸਿੰਘਾਂ ਨੂੰ ਸਾੜਿਆ ਗਿਆ, ਜਿਸ ਤਰੀਕੇ ਨਾਲ ਉੱਥੇ ਕਤਲੇਆਮ ਹੋਇਆ, ਉਹ ਸਾਰੇ ਕਾਸੇ ਨੇ ਜਿਹੜਾ ਉੱਥੇ ਗੰਦ ਸੀ, ਜਿਹੜੀ ਅਪਵਿੱਤਰਤਾ ਸੀ, ਉਹ ਸਾਰੀ ਦੀ ਸਾਰੀ ਖਤਮ ਕਰ ਦਿੱਤੀ ਤੇ ਪਵਿੱਤਰਤਾ ਬਹਾਲ ਹੋ ਗਈ। ਅੱਜ ਜਦੋਂ ਇਹ ਗੱਲਾਂ ਅਸੀਂ ਕਰਦੇ ਹਾਂ ਪੁਰਾਤਨ ਇਤਿਹਾਸ ਦੀਆਂ, ਤਾਂ ਕੁਝ ਗੱਲਾਂ ਮੱਲੋ ਮੱਲੀ ਜੇਨ ਵਿੱਚ ਆਉਂਦੀਆਂ। ਕਹਿੰਦੇ ਵੀ ਜਦੋਂ ਇਹ ਸਾਕੇ ਵਾਪਰੇ ਤਾਂ ਇੱਕ ਦਿਨ ਅਕਾਲ ਤਖਤ ਸਾਹਿਬ ਦੇ ਸਰਮੁਖ ਜਾ ਕਿਤੇ ਦੀਵਾਨ ਲੱਗਿਆ ਹੋਇਆ ਸੀ ਤੇ ਢਾਡੀ ਜਿਹੜੇ ਸੀਗੇ ਉਹ ਕੋਈ ਇਤਿਹਾਸਕ ਪ੍ਰਸੰਗ ਸੁਣਾ ਰਹੇ ਸੀਗੇ ਤੇ ਭਾਈ ਕਰਤਾਰ ਸਿੰਘ ਝੱਬਰ ਕਹਿੰਦੇ ਕੋਲੇ ਆ ਕੇ ਢਾਡੀ ਸਿੰਘਾਂ ਨੂੰ ਕਹਿੰਦੇ, ਬਈ ਤੁਸੀਂ ਜਿਹੜੇ ਹੁਣ ਦੇ ਸਾਡੇ ਸ਼ਹੀਦ ਨੇ ਇਹਨਾਂ ਬਾਰੇ ਜ਼ਰੂਰ ਦੱਸੋ। ਇਹ ਠੀਕ ਆ ਕਿ ਸਾਨੂੰ ਪੁਰਾਤਨ ਇਤਿਹਾਸ ਦੀ ਲੋੜ ਆ, ਪਰ ਜਿਹੜੇ ਆ ਅਕਾਲੀ ਲਹਿਰ ਦੇ ਸਾਡੇ ਹੁਣ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦ ਨੇ, ਇਹਨਾਂ ਦੇ ਪ੍ਰਸੰਗ ਵੀ ਗਾਇਆ ਕਰੋ ਤੇ ਇਹਨਾਂ ਦੀ ਜ਼ਿਆਦਾ ਲੋੜ। ਜਿਵੇਂ ਅੱਜ ਦੇ ਸਮੇਂ 'ਚ ਅਸੀਂ ਪ੍ਰਚਾਰਕਾਂ ਨੂੰ ਕਈ ਥਾਂ ਤੇ ਕਹੀਦਾ ਕਿ ਜਿਹੜੇ 1978 ਤੋਂ ਚੱਲੇ ਸੰਘਰਸ਼ ਦੇ ਯੋਧੇ ਆ, ਸ਼ਹੀਦ ਨੇ, ਇਹਨਾਂ ਦੀ ਜ਼ਿਆਦਾ ਲੋੜ ਆ। ਇਹ ਨਹੀਂ ਕਿ ਪਹਿਲੋਂ ਵਾਲਿਆਂ ਦਾ ਘਾਟਾ ਆ, ਗਾਂ ਵੀ ਸਾਡੀ ਕੌਮ ਨੂੰ ਪ੍ਰੈਜੈਂਟ ਟੈਂਸ ਦੇ ਸੂਰਮਿਆਂ ਦੀ ਸਾਨੂੰ ਜ਼ਿਆਦਾ ਹੁੰਦੀ ਆ ਵੀ ਇਹਨਾਂ ਦੀ ਗੱਲ ਕਰੀ। ਤੋਂ ਅੱਜ ਦੇ ਦੌਰ ਵਿੱਚ ਅਸੀਂ ਦੇਖ ਰਹੇ ਹਾਂ ਜਦੋਂ ਕਿਤੇ ਸਮਾਗਮ ਹੁੰਦੇ ਆ, ਜਿਹੜੇ ਰਾਗੀ ਢਾਡੀ ਕਥਾਕਾਰ ਨੇ ਉਹਨਾਂ ਤੋਂ ਲੋਕ ਮੰਗ ਕਰਦੇ ਆ ਕਿ ਭਾਈ ਜਿੰਦੇ ਸੁੱਖੇ ਬਾਰੇ, ਭਾਈ ਦਿਲਾਵਰ ਸਿੰਘ ਬਾਰੇ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤੇ ਹੋਰ ਜਿਹੜੇ ਸੂਰਮੇ ਕੌਮ ਲਈ ਜਾਨਾਂ ਵਾਰ ਗਏ, ਉਹਨਾਂ ਦੀ ਗੱਲ ਹੋਵੇ। ਇਸੇ ਤਰੀਕੇ ਦੀ ਗੱਲ ਜਦੋਂ ਜੰਡ ਦਾ ਸਾਕਾ ਆਉਂਦਾ ਵੀ ਉੱਥੇ ਇੱਕ ਜੰਡ ਸੀ, ਉਹਦੇ ਨਾਲ ਬੰਨ ਕੇ ਸਿੱਖਾਂ ਨੂੰ ਸਾੜਿਆ। ਹੁਣ ਸਾਡੀ ਕੌਮ ਦੇ ਅੰਦਰ ਸਿੱਖ ਸੱਭਿਆਚਾਰ ਨੂੰ ਡਿਲੀਟ ਕਰਕੇ ਉਹਦੀ ਥਾਂ ਦੇ ਉੱਤੇ ਪੰਜਾਬੀ ਸੱਭਿਆਚਾਰ ਭਰਨ ਦੇ ਜਿਹੜੇ ਯਤਨ ਨੇ, ਉਹਦਾ ਮੁੱਖ ਮਕਸਦ ਇਹੀ ਆ ਵੀ ਜਿਹੜੇ ਜੰਡ ਹੇਠਾਂ ਮਿਰਜ਼ਾ ਵੱਢਿਆ ਗਿਆ ਸੀ, ਸੌਂ ਗਿਆ ਸੀ,
ਸਾਹਿਬਾਂ ਨੂੰ ਕਿਸੇ ਦੀ ਧੀ ਨੂੰ ਕੱਢ ਕੇ ਲਿਆਇਆ ਸੀ, ਵੀ ਉਹ ਤਾਂ ਚੇਤੇ ਰਹਿ ਜੇ ਸਾਰਿਆਂ ਦੇ, ਪਰ ਸਿੱਖਾਂ ਨੂੰ ਨਨਕਾਣਾ ਸਾਹਿਬ ਵਾਲਾ ਜੰਡ ਜਿਹੜਾ ਹੈਗਾ ਉਹ ਭੁਲਾਉਣਾ, ਸਿੱਖਾਂ ਨੂੰ ਹੀਰ ਤੇ ਰਾਂਝੇ ਵਾਲਾ ਕਿੱਸਾ ਤਾਂ ਕਹਿੰਦੇ ਚੇਤੇ ਕਰਾਉਣਾ ਕਿ ਕੰਨਾਂ 'ਚ ਮੁੰਦਰਾਂ ਪਾਈਆਂ ਸੀ, ਜੋਗੀ ਬਣ ਗਿਆ ਸੀਗਾ ਇੱਕ ਮਟਿਆਰ ਦੇ ਇਸ਼ਕ ਵਿੱਚ, ਪਰ ਸਿੱਖਾਂ ਨੂੰ ਇਹ ਭੁਲਾਉਣਾ ਕਿ ਕਿਵੇਂ ਬੰਦ ਕਟਵਾ ਲਿਆ ਭਾਈ ਮਨੀ ਸਿੰਘ ਵਰਗਿਆਂ ਨੇ ਸਿੱਖੀ ਨਿਭਾਉਣ ਲਈ, ਕਿਵੇਂ ਭਾਈ ਤਾਰੂ ਸਿੰਘ ਵਰਗਿਆਂ ਦੀਆਂ ਖੋਪਰੀਆਂ ਲੈ ਗਈਆਂ, ਕਿਵੇਂ ਜਿਹੜਾ ਤਾਨ ਆਰਿਆਂ ਨਾਲ ਚਰਾਏ, ਕਿਵੇਂ ਚਰਖੜੀਆਂ ਤੇ ਚੜੇ, ਉਹ ਇਤਿਹਾਸ ਭੁਲਾਉਣਾ ਤੇ ਇਹਨਾਂ ਨੂੰ ਆਸ਼ਕ ਪੱਠੇ ਬਣਾਉਣਾ। ਇਸੇ ਮਕਸਦ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਉਲੀਕ ਕੇ ਸਰਕਾਰ ਨੇ 1999 ਚ ਸਿੱਖਾਂ ਨੂੰ ਪੰਜਾਬੀ ਸੱਭਿਆਚਾਰ ਵਾਲੇ ਪਾਸੇ, ਜਿੱਥੇ ਹੀਰ ਰਾਂਝੇ ਮਿਰਜ਼ੇ ਸਾਹਿਬਾਂ, ਇਹ ਠੀਕ ਆ ਕਿ ਉਹਨਾਂ ਦਾ ਵੀ ਇਸ ਪੰਜਾਬ ਦੀ ਧਰਤੀ ਨਾਲ ਸੰਬੰਧ ਹੈ ਤੇ ਉਹਨਾਂ ਦੇ ਬਾਰੇ ਦੱਸਣ ਲਈ, ਉਹਨਾਂ ਬਾਰੇ ਸਮਝਣ ਲਈ, ਉਹਨਾਂ ਬਾਰੇ ਗੱਲ ਕਰਨ ਲਈ ਬੜਾ ਕੁਛ ਆ, ਪਰ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਮੁੱਖ ਮਕਸਦ ਕੀ ਆ? ਉਹਨਾਂ ਦਾ ਮੁੱਖ ਮਕਸਦ ਹੈਗਾ ਸਿੱਖੀ ਦੀ ਚੜ੍ਹਦੀ ਕਲਾ ਕਰਨੀ, ਤੇ ਸਿੱਖੀ ਦੀ ਚੜ੍ਹਦੀ ਕਲਾ ਕਰਾਉਣ ਲਈ ਸਾਡੇ ਕੋਲੇ ਪ੍ਰਬੰਧਕ ਨੇ, ਜਿਵੇਂ ਅੱਜ ਦੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਕਸਦ ਹੈਗਾ ਸਿੱਖੀ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਨਾ, ਤੇ ਦੂਜਾ ਹੈਗਾ ਗੁਰਧਾਮਾਂ ਦਾ ਸੁਚੱਜਾ ਪ੍ਰਬੰਧ ਕਰਨਾ। ਤੇ ਦੋਨੇ ਚੀਜ਼ਾਂ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਅਸਫਲ ਹੋਈ ਦੇਖਦੇ ਤਾਂ ਉਸ ਮੌਕੇ ਜਿਹੜੇ ਸ਼ਹੀਦਾਂ ਨੇ ਨਨਕਾਣਾ ਸਾਹਿਬ ਦੇ ਵਿੱਚ ਜਾਨਾਂ ਵਾਰੀਆਂ, ਫਿਰ ਉਹਨਾਂ ਦਾ ਚੇਤਾ ਆਉਂਦਾ, ਜਾਂ ਜਿਨ੍ਹਾਂ ਨੇ ਇੱਥੇ ਬੀਟੀ ਦੀਆਂ ਡਾਂਗਾਂ ਖਾਧੀਆਂ ਗੁਰੂ ਕੇ ਬਾਗ ਦੇ ਮੋਰਚੇ 'ਚ, ਜਾਂ ਜਿਨ੍ਹਾਂ ਸਿੱਖਾਂ ਨੇ, ਸਾਡੇ ਬਜ਼ੁਰਗਾਂ ਨੇ ਆ ਨੀਲੀ ਦਸਤਾਰ ਦੀ ਦਾਸਤਾਨ ਬਿਆਨ ਕਰਦੇ ਹਾਂ ਅਸੀਂ ਜਦੋਂ ਇਹ ਗੱਲਾਂ ਕਰਦੇ ਹਾਂ। ਪੜ੍ਹਿਓ ਕਦੇ ਭਾਈ ਲਾਲ ਸਿੰਘ ਦੀ ਲਿਖੀ ਕਿਤਾਬ ਨੀਲੀ ਦਸਤਾਰ ਦੀ ਦਾਸਤਾਨ? ਉਹ ਪੁਰਾਤਨ ਅਕਾਲੀਆਂ ਨੇ ਜਿਸ ਤਰੀਕੇ ਨਾਲ ਧਰਮ ਹੇਤ ਸੀਸ ਵਾਰੇ, ਜਿਹੜਾ ਸਾਡਾ ਅਰਦਾਸ ਆ ਨਾ ਜੀ, ਅਰਦਾਸ ਸਾਡੀ ਸਾਨੂੰ ਜਿਉਂਦਾ ਜਾਗਦਾ ਸਾਡਾ ਇਤਿਹਾਸ ਪੇਸ਼ ਕਰਨੀ, ਸਾਡੇ ਇਤਿਹਾਸ ਨਾਲ ਜੁੜਨ ਲਈ ਇੱਕ ਭਾਈ ਜਸਵੰਤ ਸਿੰਘ ਨੇਕੀ ਦੀ ਕਿਤਾਬ ਆ ਅਰਦਾਸ, ਇੱਕ ਭਾਈ ਰਘਵੀਰ ਸਿੰਘ ਵੀਰ ਦੀ ਕਿਤਾਬ ਅਰਦਾਸ ਸ਼ਕਤੀ ਵੀ ਆ, ਕਿ ਅਰਦਾਸ ਵਿੱਚ ਕੀ ਸ਼ਕਤੀ ਹੈ। ਉਹ ਸਾਡੇ ਇਤਿਹਾਸ ਦੀਆਂ ਬਹੁਤ ਸੱਚੀਆਂ ਸੁੱਚੀਆਂ ਪ੍ਰੇਰਨਾਦਾਇਕ ਸਾਖੀਆਂ ਨਾਲ ਭਰੀ ਹੋਈ ਨਿੱਕੀ ਜੀ ਕਿਤਾਬ ਆ ਅਰਦਾਸ ਸ਼ਕਤੀ। ਉਹ ਇਹਦੇ ਤੇ PDF ਗੂਗਲ ਤੇ ਵੀ ਮਿਲ ਜਾਂਦੀ ਹੈ ਜੇ ਕਿਸੇ ਨੇ ਪੜ੍ਹਨੀ ਹੋਵੇ। ਪਰ ਮੈਂ ਅੱਜ ਦੂਜੀ ਕਿਤਾਬ ਜਿਹੜੀ ਭਾਈ ਜਸਵੰਤ ਸਿੰਘ ਨੇਕੀ ਦੀ ਹੈ ਅਰਦਾਸ, ਉਹਦੇ ਮੁਤਲਕ ਜੇ ਗੱਲ ਕਰਾਂ ਕਿ ਸਾਨੂੰ ਸਾਰਿਆਂ ਨੂੰ ਇਹ ਤਾਂ ਪਤਾ, ਕਿਉਂਕਿ ਆਪਾਂ ਸਿੱਖਾਂ ਦੇ ਘਰਾਂ 'ਚ ਜਨਮੇ ਆ, ਲੱਖਾਂ ਕਰੋੜਾਂ ਮੌਕੇ ਮਿਲਦੇ ਆ ਜਦੋਂ ਅਸੀਂ ਕਿਸੇ ਮੌਕੇ ਹੱਥ ਜੋੜ ਕੇ ਅਰਦਾਸ ਵਿੱਚ ਸ਼ਾਮਲ ਹੁੰਦੇ ਹਾਂ। ਹਰ ਇੱਕ ਸਿੱਖ ਨੂੰ ਇਹ ਮੌਕੇ ਕਰੋੜਾਂ ਵਾਰ ਵੀ ਮਿਲਦੇ ਆ ਸਾਰੀ ਜ਼ਿੰਦਗੀ 'ਚ। ਹੁਣ ਜਦੋਂ ਇਹ ਮੌਕੇ ਮਿਲਦੇ ਆਪਾਂ ਅਰਦਾਸ ਸੁਣ ਰਹੇ ਹਾਂ, ਪਰ ਅਰਦਾਸ ਨੂੰ ਬਹੁਤੀ ਵਾਰ ਆਪਾਂ ਸਮਝਦੇ ਨਹੀਂ। ਉਹਨੂੰ ਸਮਝਣ ਦੇ ਲਈ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਭਾਈ ਜਸਵੰਤ ਸਿੰਘ ਨੇਕੀ ਵਾਲੀ ਕਿਤਾਬ ਜਿਹੜੀ ਹੈ ਉਹ ਹੱਥ 'ਚ ਫੜੀਏ ਤੇ ਸਾਰੀ ਦੀ ਸਾਰੀ ਅਰਦਾਸ ਨੂੰ ਸਮਝੀਏ, ਉਹਦੇ 'ਚ ਇੱਕ ਇੱਕ ਲਫ਼ਜ਼ ਨੂੰ, ਉਹਦੇ ਫਲਸਫੇ ਨੂੰ, ਉਹਦੇ ਇਤਿਹਾਸ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਡਾਕਟਰ ਜਸਵੰਤ ਸਿੰਘ ਨੇਕੀ ਨੇ ਬਿਆਨ ਕੀਤਾ। ਉਹ ਕਿਤਾਬ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਘਰਾਂ 'ਚ ਲੈ ਕੇ ਜਾਣੀ ਪਊਗੀ, ਔਰ ਬਹੁਤ ਸਸਤੀ ਆ, ਕਿਉਂਕਿ ਸਾਨੂੰ ਇਹ ਵੀ ਬੜੀ ਰਹਿੰਦੀ ਆ ਨਾ ਵੀ ਹੋਰ ਚੀਜ਼ਾਂ ਦੇ ਉੱਤੇ ਤਾਂ ਅਸੀਂ ਬੜੇ ਪੈਸੇ ਖਰਚਦੇ ਹਾਂ, ਪਰ ਕਿਤਾਬਾਂ ਦੇ ਮਾਮਲੇ 'ਚ ਸਿੱਖ ਥੋੜਾ ਜਿਹਾ ਜੇ ਪਛੜੇ ਹੋਏ ਨੇ। ਖੈਰ, ਜਸਵੰਤ ਸਿੰਘ ਨੇਕੀ ਜੀ ਨੇ ਬੜਾ ਵਧੀਆ ਕੀਤਾ ਜਿਹੜੀ ਉਹ ਅਰਦਾਸ ਦੀ ਵਿਆਖਿਆ ਕੀਤੀ ਹੈ, ਤੇ ਜਦੋਂ ਉਹਦੇ ਵਿੱਚ ਇਹ ਸਾਰਾ ਸਾਕਾ ਬਿਆਨ ਆਉਂਦਾ, ਜਦੋਂ ਪੁਰਾਤਨ ਜਿਹੜੇ ਸਾਡੇ ਕਈ ਸਿੰਘ ਨੇ ਨਾ, ਜਦੋਂ ਅਰਦਾਸ ਕਰਦੇ ਆ ਭਾਵਕ ਹੋ ਕੇ, ਜਦੋਂ ਉੱਚੀ ਸੁਰ ਵਿੱਚ ਕਹਿੰਦੇ ਆ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ, ਤਾਂ ਉਹ ਜਿਹੜੇ ਗੁਰਧਾਮ 1947 ਚ ਸਾਤੋਂ ਬੇਸ਼ੱਕ ਵਿਛੜ ਗਏ, ਪਰ ਉਹਨਾਂ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਲਈ ਜਿਹੜਾ ਸਾਕਾ 1921 ਦੇ ਵਿੱਚ 20 ਫਰਵਰੀ ਨੂੰ ਵਾਪਰਿਆ, ਉਸ ਸਾਕੇ ਦੇ ਆਧਾਰ ਦੇ ਉੱਤੇ ਸਾਡੇ ਕੋਲੇ ਇੱਕ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਅੰਮ੍ਰਿਤਸਰ 'ਚ ਮਿਸ਼ਨਰੀ ਕਾਲਜ ਵੀ ਆ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ। ਤੋਂ ਉਸ ਸਾਕੇ ਦੇ ਜਿਹੜੇ ਸ਼ਹੀਦ ਨੇ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਈਸ਼ਰ ਸਿੰਘ ਧਾਰੋਵਾਲ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਸੁੰਦਰ ਸਿੰਘ ਧਾਰੋਵਾਲ,
ਭਾਈ ਆਤਮਾ ਸਿੰਘ ਧਾਰੋਵਾਲ, ਭਾਈ ਈਸ਼ਰ ਸਿੰਘ ਧਾਰੋਵਾਲ, ਭਾਈ ਚਰਨ ਸਿੰਘ ਜੀ ਕੋਟਲਾ ਸੰਤਾ ਸਿੰਘ, ਭਾਈ ਨਰਾਇਣ ਸਿੰਘ ਜੀ ਬੁਰਜ ਚੱਕ ਨੰਬਰ 55, ਭਾਈ ਦਿਆਲ ਸਿੰਘ ਬੁਰਜ ਚੱਕ ਨੰਬਰ 55, ਭਾਈ ਦਿਆਲ ਸਿੰਘ ਬੁਰਜ ਚੱਕ ਨੰਬਰ 55, ਭਾਈ ਕਿਸ਼ਨ ਸਿੰਘ ਜੀ ਬੁਰਜ ਚੱਕ ਨੰਬਰ 55, ਭਾਈ ਹਜ਼ਾਰਾ ਸਿੰਘ ਜੀ ਬੰਡਾਲਾ ਚੱਕ ਨੰਬਰ 64, ਭਾਈ ਬਰਾਮ ਸਿੰਘ ਜੀ ਬੰਡਾਲਾ, ਭਾਈ ਚੇਤ ਸਿੰਘ ਜੀ ਬੰਡਾਲਾ, ਭਾਈ ਉਜਾਗਰ ਸਿੰਘ ਜੀ ਬੰਡਾਲਾ, ਭਾਈ ਸ਼ਮਾ ਸਿੰਘ ਜੀ ਬੰਡਾਲਾ, ਭਾਈ ਬਾਰਾ ਸਿੰਘ ਜੀ ਬੰਡਾਲਾ, ਭਾਈ ਈਸ਼ਰ ਸਿੰਘ ਜੀ ਬੰਡਾਲਾ, ਭਾਈ ਧਰਮ ਸਿੰਘ ਜੀ ਬੰਡਾਲਾ, ਭਾਈ ਟਹਿਲ ਸਿੰਘ ਜੀ ਨਿਜਾਮਪੁਰ ਦੇਵਾ ਸਿੰਘ, ਭਾਈ ਸਰੈਣ ਸਿੰਘ ਨਿਜਾਮਪੁਰ ਦੇਵਾ ਸਿੰਘ, ਭਾਈ ਬੱਗਾ ਸਿੰਘ, ਭਾਈ ਹਰਨਾਮ ਸਿੰਘ, ਭਾਈ ਦਲ ਸਿੰਘ, ਭਾਈ ਕੇਸਰ ਸਿੰਘ, ਭਾਈ ਭਗਵਾਨ ਸਿੰਘ, ਭਾਈ ਜਵਾਲਾ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਜਵੰਦ ਸਿੰਘ, ਭਾਈ ਪੰਜਾਬ ਸਿੰਘ, ਭਾਈ ਨਰਾਇਣ ਸਿੰਘ, ਭਾਈ ਰਾਮ ਸਿੰਘ, ਭਾਈ ਸੁੰਦਰ ਸਿੰਘ, ਭਾਈ ਭਾਗ ਸਿੰਘ, ਭਾਈ ਸੇਵਾ ਸਿੰਘ, ਭਾਈ ਬੂੜ ਸਿੰਘ, ਭਾਈ ਸਰੈਣ ਸਿੰਘ, ਇਹ ਸਾਰੇ ਜਿਹੜੇ ਨੇ ਨਿਜਾਮਪੁਰ ਦੇਵਾ ਸਿੰਘ ਤੇ ਨਿਜਾਮਪੁਰ ਮੂਲਾ ਸਿੰਘ ਦੇ ਨੇ। ਤੇ ਨਿਜਾਮਪੁਰ ਚੇਲੇ ਵਾਲੇ ਤੋਂ ਭਾਈ ਗੁੱਜਰ ਸਿੰਘ, ਭਾਈ ਚੰਦਾ ਸਿੰਘ, ਭਾਈ ਗੰਗਾ ਸਿੰਘ, ਭਾਈ ਬਰਿਆਮ ਸਿੰਘ, ਭਾਈ ਸੰਤਾ ਸਿੰਘ, ਭਾਈ ਈਸ਼ਰ ਸਿੰਘ, ਬੜੀ ਲੰਬੀ ਲਿਸਟ। ਇਹ ਜਦੋਂ ਮੈਂ ਨਾਂ ਲੈ ਰਿਹਾ ਮੈਨੂੰ ਇਉਂ ਲੱਗਦਾ ਵੀ ਸਾਡੇ ਸਰੋਤਿਆਂ ਦੇ ਵਿੱਚੋਂ ਕਿਸੇ ਨੂੰ ਇਹਨਾਂ ਵਿੱਚੋਂ ਆਪਦਾ ਦਾਦਾ, ਕਿਸੇ ਨੂੰ ਨਾਨਾ, ਕਿਸੇ ਨੂੰ ਪੜਦਾਦਾ, ਕਿਸੇ ਨੂੰ ਪੜਨਾਨਾ ਚੇਤੇ ਆਊਗਾ। ਮੈਂ ਆਪਣੀ ਕੌਮ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ 100 ਸਾਲ ਪਹਿਲਾਂ ਸਾਡੀ ਕੌਮ ਦੇ ਸਾਡੇ ਬਜ਼ੁਰਗਾਂ ਨੇ ਧਰਮ ਲਈ ਕਿੱਡੀ ਵੱਡੀ ਕੁਰਬਾਨੀ ਕੀਤੀ ਤੇ ਅੱਜ ਉਸ ਕੁਰਬਾਨੀ ਦੇ ਮੁਤਲਕ ਆਪਣੇ ਫਰਜ਼ ਬਣਦੇ ਆ ਕਿ ਜੇ ਅੱਜ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜਾ ਨਹੀਂ, ਮੈਂ ਇੱਥੇ ਮਾਸਟਰ ਤਾਰਾ ਸਿੰਘ ਜੀ ਦੀ ਇੱਕ ਜਿਹੜੀ ਗੱਲ ਆ ਉਹ ਦੱਸਣੀ ਚਾਹੁੰਦਾ ਕਿ ਉਹ ਵੀ ਇਹ ਗੱਲ ਮੰਨਦੇ ਹੁੰਦੇ ਸੀ ਕਿ ਜਿਹੜਾ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਾ ਲੇ ਸੋ ਕਰਾ ਲੇ, ਪਰ ਅੱਜ ਵੀ ਪ੍ਰਬੰਧ ਜਿਹੜਾ ਹੈਗਾ ਉਹਦੇ 'ਚ ਗੜਬੜਾਂ ਨੇ, ਉਹ ਗੜਬੜਾਂ ਸਾਨੂੰ ਠੀਕ ਕਰਨੀਆਂ ਪੈਣਗੀਆਂ। ਕਹਿੰਦੇ ਹੁੰਦੇ ਸੀ ਮਾਸਟਰ ਤਾਰਾ ਸਿੰਘ, ਗੁਰਦੁਆਰਾ ਸੁਧਾਰ ਜੰਗ ਵਿੱਚ ਅਸੀਂ ਆਪਣੇ ਆਪ ਨੂੰ ਚੰਗੇ ਲੜਾਕੇ ਤੇ ਮਾੜੇ ਪ੍ਰਬੰਧਕ ਸਾਬਤ ਕਰ ਦਿੱਤਾ। ਅਸੀਂ ਗੁਰਦੁਆਰਿਆਂ ਨੂੰ ਬਦਮਾਸ਼ਾਂ ਤੇ ਖੁਦਗਰਜ਼ ਮਹੰਤਾਂ ਦੇ ਹੱਥੋਂ ਛਡਾਉਣ ਵਿੱਚ ਕਾਮਯਾਬ ਹੋਏ ਹਾਂ, ਪਰ ਗੁਰਦੁਆਰਿਆਂ ਨੂੰ ਖੁਦਗਰਜ਼ੀ ਤੋਂ ਪਵਿੱਤਰ ਨਹੀਂ ਕਰ ਸਕੇ ਤੇ ਬਦਮਾਸ਼ੀ ਵੀ ਮੁੜ ਵਾਧੇ ਉੱਤੇ ਹੈ। ਆਮ ਲੋਕਾਂ ਨੂੰ ਗੁਰਦੁਆਰਿਆਂ ਦੀ ਮੌਜੂਦਾ ਹਾਲਤ ਦੀ ਖਬਰ ਨਹੀਂ ਹੈ, ਉਹ ਅੰਨ੍ਹੇਵਾਹ ਮੌਜੂਦਾ ਪ੍ਰਬੰਧ ਨੂੰ ਚੰਗਾ ਜਾਂ ਮੰਦਾ ਕਹਿ ਰਹੇ ਨੇ। ਮੈਂ ਸਮਝਦਾ ਹਾਂ ਕਿ ਮੈਨੂੰ ਅਸਲ ਹਾਲਾਤ ਦੀ ਚੰਗੀ ਵਾਕਫੀ ਹੈ। ਇਸ ਵਾਕਫੀ ਦੇ ਬਿਨਾਂ ਉੱਤੇ ਮੈਂ ਕਹਿ ਸਕਦਾ ਕਿ ਗੁਰਦੁਆਰਾ ਸੁਧਾਰ ਦਿਨੋਂ ਦਿਨ ਖਰਾਬ ਹੋ ਰਿਹਾ। ਤੋ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ, ਉਸ ਤੋਂ ਬਾਅਦ ਵਿੱਚ ਅਕਾਲੀ ਲੀਡਰ ਉਸ ਮੌਕੇ ਦੇ ਸਭ ਤੋਂ ਵੱਡੇ ਸਿੱਖ ਆਗੂ ਦੇ ਰੂਪ ਚ ਉੱਭਰੇ ਸੀ ਮਾਸਟਰ ਤਾਰਾ ਸਿੰਘ। ਉਹਨਾਂ ਨੇ ਆਪ ਮੰਨਿਆ ਸੀ ਕਿ ਗੜਬੜ ਹੋ ਰਹੀ ਹੈ ਤੇ ਆਪਾਂ ਨੂੰ ਇਹ ਵੀ ਚੇਤਾ ਕਿ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਇਹੋ ਜਿਹੇ ਵਿਚਾਰ ਪ੍ਰਗਟਾਏ ਸੀ ਕਿ ਮਹੰਤਾਂ ਤੋਂ ਜਦੋਂ ਪਤਾ ਕਿਸੇ ਨੇ ਕਿਹਾ ਜੀ ਮਹੰਤ ਭਜਾਤੇ ਗੁਰਦੁਆਰਾ ਸਾਹਿਬ, ਆਪਾਂ ਪੰਥ ਨੇ ਆਪਦੇ ਕਬਜ਼ੇ ਚ ਲੈ ਲਏ। ਉਹ ਕਹਿੰਦੇ ਜੀ ਪੰਥ ਤਗੜਾ ਆ ਤੇ ਮਹੰਤ ਤਾਂ ਕਮਜ਼ੋਰ ਹੀ ਸੀਗੇ, ਚੰਗਾ ਆ ਪੰਥ ਜੀ ਨੇ ਮਹੰਤ ਭਜਾ ਲਏ ਆ, ਪਰ ਜਿਹੜੇ ਆਪਾਂ ਹੁਣ ਬਿਠਾਵਾਂਗੇ ਇਹ ਕਾਨੂੰਨੀ ਬੰਦਸ਼ਾਂ ਦੇ ਤਹਿਤ ਅੰਦਰ ਬਹਿ ਜਾਣੇ ਆ ਤੇ ਇਹਨਾਂ ਨੂੰ ਕੱਢਣਾ ਔਖਾ ਹੋ ਜਾਣਾ। ਉਦੋਂ ਸ਼ਾਇਦ ਇਹ ਗੱਲ ਬਹੁਤੇ ਲੋਕਾਂ ਨੂੰ ਸਮਝ ਨਾ ਲੱਗੀ ਹੋਵੇ, ਪਰ ਅੱਜ ਹਰ ਇੱਕ ਸਿੱਖ ਨੂੰ ਪਤਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਣ ਜਾਣ ਵਾਲੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਦੇ ਰਾਹੀਂ, ਅਦਾਰਾ ਮਾੜਾ ਨਹੀਂ ਹੁੰਦਾ, ਅਦਾਰੇ ਦੇ ਰਾਹੀਂ ਜਿਹੜੇ ਬੰਦੇ ਕੰਮ ਕਰਦੇ ਆ, ਖਾਸ ਤੌਰ ਤੇ ਜਦੋਂ ਦਾ ਬਾਦਲ ਪਰਿਵਾਰ ਦਾ ਕਾਲਾ ਪਰਛਾਵਾਂ ਪਿਆ ਸਾਡੀਆਂ ਸਿੱਖ ਸੰਸਥਾਵਾਂ ਤੇ, ਗੁਰਦੁਆਰਾ ਸੁਧਾਰ ਲਹਿਰ ਦੀਆਂ 3 ਪ੍ਰਾਪਤੀਆਂ ਸੀਗੀਆਂ ਜਿਹੜੀਆਂ ਇਹ ਇੰਨੀਆਂ ਸ਼ਹਾਦਤਾਂ ਹੋਈਆਂ। ਉਹਦੇ ਵਿੱਚੋਂ ਇੱਕ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਉਦੈ ਹੋਣਾ, ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਸਰਾ ਸ਼੍ਰੋਮਣੀ ਅਕਾਲੀ ਦਲ। ਪਰ ਅੱਜ ਤਿੰਨੇ ਚੀਜ਼ਾਂ ਦੇ ਉੱਤੇ ਬਾਦਲ ਪਰਿਵਾਰ ਦਾ ਪਰਛਾਵਾਂ ਪੈ ਜਾਣ ਕਰਕੇ ਜੋ ਹਾਲਾਤ ਨੇ ਉਹ ਸਾਰਿਆਂ ਦੇ ਸਾਹਮਣੇ। ਮੈਂ ਇੱਥੇ ਹੋਰ ਗੱਲ ਜੋੜ ਕੇ ਸਮਝਾਉਣਾ ਚਾਹੁੰਦਾ ਕਿ ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਸਾਨੂੰ ਬੜਾ ਚਾਅ ਚੜਿਆ ਪੰਥ ਨੂੰ। ਬੇਸ਼ੱਕ ਸਰਦਾਰ ਕਪੂਰ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਅਕਾਲੀ ਲੀਡਰ ਦੀ ਹੈਸੀਅਤ ਵਿੱਚ ਕਿਹਾ ਕਿ ਜਿਹੜਾ ਇਹ ਪੰਜਾਬੀ ਸੂਬਾ ਜੇ ਇਹੋ ਜਿਹਾ ਬਣ ਰਿਹਾ ਅਸੀਂ ਇਹਦਾ ਵਿਰੋਧ ਕਰਦੇ,
ਪਰ ਉਸ ਮੌਕੇ ਦੇ ਸੰਤ ਫਤਿਹ ਸਿੰਘ ਜਾਂ ਹੋਰ ਲੀਡਰਾਂ ਨੇ ਮੰਨਿਆ ਕਿ ਜਿਹੜਾ ਮਿਲਦਾ ਲੈ ਲਓ। ਤੇ ਉਸ ਮੌਕੇ ਕਿਸੇ ਨੂੰ ਨਹੀਂ ਸੀ ਚੇਤਾ ਕਿ ਜਿਹੜਾ ਗੁਲਜ਼ਾਰੀ ਲਾਲ ਨੰਦਾ ਜਿਹੜੀ ਉਹ ਗੱਲਾਂ ਕਹਿੰਦਾ ਕਿ ਅੱਵਲ ਤਾਂ ਬਣਦਾ ਨਹੀਂ ਪੰਜਾਬੀ ਸੂਬਾ, ਪਰ ਜੇ ਬਣ ਹੀ ਗਿਆ ਤਾਂ ਇਹੋ ਜਿਹਾ ਬਣਾਵਾਂਗੇ ਕਿ ਆਉਣ ਵਾਲੀਆਂ ਨਸਲਾਂ ਸਿੱਖਾਂ ਦੀਆਂ, ਆਉਣ ਵਾਲੀਆਂ ਪੁਸ਼ਤਾਂ ਸਿੱਖਾਂ ਦੀਆਂ ਪਿੱਟਿਆ ਕਰਨਗੀਆਂ ਵੀ ਇਸ ਸੂਬੇ ਲਈ ਤੁਸੀਂ ਕੀਤਾ ਸੀ। ਉਵੇਂ ਹੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਆਪਾਂ ਪ੍ਰਾਪਤੀਆਂ ਕੀਤੀਆਂ, ਜਿਹਨੂੰ ਉਸ ਵੇਲੇ ਪ੍ਰਾਪਤੀ ਸੀ ਏਡੀ ਵੱਡੀ ਕੁਰਬਾਨੀ ਤੋਂ ਬਾਅਦ ਜਿਵੇਂ ਪੰਜਾਬੀ ਸੂਬਾ ਪ੍ਰਾਪਤੀ ਸੀ, ਉਹਨੂੰ ਅਗਲਿਆਂ ਨੇ ਸਾਡੇ ਅੱਜ ਸਾਨੂੰ ਪਤਾ ਹੀ ਹੈ ਪੰਜਾਬੀ ਸੂਬੇ ਦੇ ਬਾਰੇ ਅਸੀਂ ਕੀ ਸੋਚਦੇ ਹਾਂ। ਨਾ ਇੱਥੇ ਪੰਜਾਬੀ ਬੋਲੀ ਦਾ, ਨਾ ਇਹ ਸਿੱਖਾਂ ਦਾ ਕੁਛ ਇੱਥੇ। ਇਹ ਸਭ ਤੋਂ ਮਾੜੀ ਸਥਿਤੀ ਜੇ ਕਿਸੇ ਥਾਂ ਤੇ ਸਿੱਖੀ ਅਤੇ ਪੰਜਾਬੀ ਬੋਲੀ ਦੀ ਆ ਤਾਂ ਉਹ ਆ ਕੈਨੇਡਾ 'ਚ ਸਿੱਖ ਵਿਸ਼ਵਾਸ ਜਿਹੜੇ ਆ, ਅਮਰੀਕਾ 'ਚ ਸਿੱਖ ਵਿਸ਼ਵਾਸ ਆ, ਜਾਂ ਹੋਰ ਧਰਤੀ ਦੇ ਜਿੰਨੇ ਮੁਲਕ ਨੇ, ਉੱਥੇ ਸਾਡੀ ਸੁਣਵਾਈ ਹੋ ਜਾਂਦੀ, ਉੱਥੇ ਸਾਡੇ ਪੱਖ ਨੂੰ ਫੇਰ ਵੀ ਧਿਆਨ 'ਚ ਰੱਖ ਲਿਆ ਜਾਂਦਾ। ਪਰ ਆਹ ਧਰਤੀ ਜਿੱਥੇ ਸਾਡਾ ਆਪ ਦਾ ਸਿੱਖ ਹੋਮਲੈਂਡ ਜਿਹਨੂੰ ਅਸੀਂ ਕਹਿੰਦੇ, ਇੱਥੇ ਸਾਡੀ ਪੰਜਾਬੀ ਬੋਲੀ ਦਾ ਤੇ ਸਿੱਖ ਸੱਭਿਆਚਾਰ ਦਾ ਜਿਸ ਤਰੀਕੇ ਨਾਲ ਭੋਗ ਪਾਉਣ ਦੀ ਜਿੱਦ ਫੜੀ ਹੋਈ ਹੈ ਉਹ ਸਾਡੇ ਸਾਹਮਣੇ ਹੈ, ਜਿਹਦੇ ਚੋਂ ਸਾਰਾ ਆਹ ਕਲੇਸ਼, ਜਿਹਦੇ ਚੋਂ ਖਾਲਿਸਤਾਨ ਦੇ ਤੱਕ ਸੰਘਰਸ਼ ਤੱਕ ਗੱਲ ਗਈ ਹੈ, ਇਸ ਚੋਂ ਗੱਲ ਨਿਕਲੀ ਹੈ। ਨਹੀਂ ਤਾਂ 1947 ਮੌਕੇ ਜਿਸ ਤਰੀਕੇ ਨਾਲ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਛੱਡ ਕੇ ਇੰਨੀਆਂ ਉੱਥੇ ਧੀਆਂ ਸਾਡੀਆਂ ਭੈਣਾਂ ਬੇਪਤ ਹੋਈਆਂ, ਇੰਨਾ ਜਾਨੋ ਪਿਆਰਾ ਜਿਹੜਾ ਸਰਮਾਇਆ ਛੱਡਿਆ, ਸਭ ਕੁਝ ਉਹ ਭੁੱਲ ਜਾਣਾ ਸੀ ਜੇਕਰ ਇਸ ਧਰਤੀ ਉੱਤੇ ਸਾਡੀ ਸਿੱਖੀ ਦੀ ਚੜ੍ਹਦੀ ਕਲਾ ਰਹਿੰਦੀ। ਹੁਣ ਤਾਂ ਸਾਨੂੰ ਲੋਕ ਤਾਨੇ ਮਾਰਦੇ ਆ, ਮਿਹਣੇ ਮਾਰਦੇ ਆ। ਇੱਕ ਬੜੀ ਪ੍ਰਚਲਿਤ ਗੱਲ ਆ ਕਿ ਕੋਈ ਪਾਕਿਸਤਾਨ ਗਿਆ, ਉਹਨੇ ਜਾ ਕੇ ਉੱਥੇ ਯਾਤਰਾ ਤੇ ਜਦੋਂ ਸਿੰਘ ਜਥਾ ਜਾਂਦਾ, ਜਥੇ ਨਾਲ ਗਏ ਨੂੰ ਕਿਸੇ ਉੱਥੇ ਮੁਸਲਮਾਨ ਭਰਾ ਨੇ, ਬਜ਼ੁਰਗ ਨੇ ਕਿਹਾ ਵੀ ਜੇਕਰ ਆ ਜਿਹੜਾ ਮੂੰਹ ਸਰ ਬਣਾਈ ਫਿਰਦੇ ਹੋ, ਦਾੜੀਆਂ ਮੂੰਹ ਉੰਨੀ ਫਿਰਦੇ ਹੋ, ਬੇਅਮਰਤੀਏ ਹੋਏ ਫਿਰਦੇ ਹੋ, ਸਿੱਖੀ ਸਰੂਪ ਤੋਂ ਹੀ ਆਕੀ ਹੋ ਗਏ ਤੁਸੀਂ। ਜੇ ਸਿੱਖੋ ਧਰਮ ਹੀ ਤਿਆਗਣਾ ਸੀ, ਜੇ ਸਰੂਪ ਵੀ ਨਹੀਂ ਸੀ ਰੱਖਣਾ, ਫਿਰ ਇੱਥੇ ਰਹੀ ਜਾਂਦੇ। ਫਿਰ ਹਿੰਦੁਸਤਾਨ ਜਾਣ ਦੀ ਕੀ ਲੋੜ ਸੀ ਜੇ ਧਰਮ ਹੀ ਤਿਆਗਣਾ ਸੀ? ਇਹ ਤਾਂ ਇੱਥੇ ਤਿਆਗ ਲੈਂਦੇ। ਜੇ ਹਿੰਦੂ ਹੀ ਬਣਨਾ ਤੁਹਾਨੂੰ ਵਧੀਆ ਲੱਗਦਾ, ਫਿਰ ਮੁਸਲਮਾਨ ਨੂੰ ਬਣਨਾ ਵੀ ਕੋਈ ਮਾੜਾ ਨਹੀਂ ਸੀ, ਇੱਥੇ ਰਹਿ ਲੈਂਦੇ। ਖੈਰ ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰਿਆਂ ਨੇ ਉੱਥੇ ਰਹਿ ਕੇ ਵੀ ਸਿੱਖੀ ਨਿਭਾਈ। ਜਦੋਂ ਮੈਂ ਉੱਥੇ ਗਿਆ ਪਾਕਿਸਤਾਨ, ਨਨਕਾਣਾ ਸਾਹਿਬ ਜਥੇ ਨਾਲ ਗਏ ਆ, ਬੜਾ ਕੁਝ ਦੇਖਣ ਨੂੰ ਮਿਲਿਆ, ਬੜਾ ਕੁਝ ਸਿੱਖਣ ਨੂੰ ਮਿਲਿਆ। ਪਰ ਇੱਕ ਚੀਜ਼ ਦਾ ਬੜਾ ਨਜ਼ਾਰਾ ਸੀ ਕਿ ਉੱਥੇ ਜਿਹੜੇ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਸੀ ਨਾ, ਉਹਨਾਂ ਦਾ ਪੁਰਾਤਨ ਰੂਪ ਸਰੂਪ ਬਚਿਆ ਰਿਹਾ, ਕਿਉਂਕਿ ਉੱਥੇ ਕਾਰ ਸੇਵਾ ਵਾਲੇ ਬਾਬੇ ਨਹੀਂ ਸੀ। ਪੰਜਾਬ ਦੀ ਧਰਤੀ ਉੱਤੇ ਭਾਰਤ ਵਿੱਚ ਸਿੱਖ ਇਤਿਹਾਸ ਨਾਲ ਜੁੜੀ ਹੋਈ ਕੋਈ ਵੀ ਯਾਦ ਆ ਜਿਹੜੀ ਸਾਡੀ, ਉਹਨੂੰ ਮਿਟਾਉਣ ਦਾ ਕਈ ਵਾਰ ਡਰ ਲੱਗਦਾ ਹੁੰਦਾ ਵੀ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਉਹ ਸੈੱਲ ਪਈ ਆ ਜਿਹਦੇ ਉੱਤੇ ਮੁਗਲ ਬਾਦਸ਼ਾਹਾਂ ਨੂੰ ਬਿਠਾ ਕੇ ਉੱਥੇ ਰਾਜ ਤਿਲਕ ਵਗੈਰਾ ਕਰਦੇ ਸੀ, ਉਹ ਸਾਡੇ ਸਿੰਘ ਸੂਰਮੇ ਜਿਹੜੇ ਬਾਬਾ ਬਘੇਲ ਸਿੰਘ ਹੁਣਾਂ ਨੇ ਜਦੋਂ ਦਿੱਲੀ ਫਤਿਹ ਕੀਤੀ ਆ ਸਿੰਘਾਂ ਨੇ, ਉਹ ਇੱਥੇ ਚੱਕ ਲਿਆਏ। ਉਹ ਇੱਥੇ ਰਾਮਗੜੀਆ ਬੁੰਗਾ ਜਿਹੜਾ ਉੱਥੇ ਥੱਲੇ ਪਈ ਆ ਤੇ ਲਿਖਿਆ ਵੀ ਹੋਇਆ। ਪਰ ਪੰਥ ਦਾ ਜਿੱਡਾ ਵੱਡਾ ਉਹਦੇ ਪ੍ਰਤੀ ਧਿਆਨ ਹੋਣਾ ਚਾਹੀਦਾ, ਉਵੇਂ ਦਾ ਨਹੀਂ ਹੈ। ਤੇ ਡਰ ਹੀ ਲੱਗਿਆ ਰਹਿੰਦਾ ਵੀ ਉਹਨੂੰ ਵੀ ਕਿਤੇ ਕਾਰ ਸੇਵਾ ਵਾਲਿਆਂ ਦੀ ਨਜ਼ਰ ਨਾ ਲੱਗ ਜਾਵੇ। ਆਏ ਦਿਨ ਸੋਸ਼ਲ ਮੀਡੀਆ ਤੇ ਰੌਲਾ ਪੈਂਦਾ ਹੈ ਕਿ ਜੂਨ 1984 ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਮਿਟਾਇਆ ਜਾ ਸਕਦਾ, ਭਾਵੇਂ ਕਿ ਵਾਰ-ਵਾਰ ਸ਼੍ਰੋਮਣੀ ਕਮੇਟੀ ਯਕੀਨ ਦਿਵਾਉਂਦੀ ਆ, ਪਰ ਲੋਕਾਂ ਦਾ ਯਕੀਨ ਨਹੀਂ ਹੈ, ਇਹਨਾਂ ਤੇ ਯਕੀਨ ਨਹੀਂ ਰਿਹਾ, ਇਹ ਭਰੋਸਾ ਗਵਾ ਚੁੱਕੇ ਲੋਕ। ਖੈਰ ਉਹ ਸ਼ਹਾਦਤਾਂ ਜਿਹੜੀਆਂ ਸਿੱਖੀ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬਾਨ ਦੇ ਅੰਦਰ ਸਿੱਖ ਪਰੰਪਰਾ ਨੂੰ, ਸਿੱਖ ਵਿਸ਼ਵਾਸਾਂ ਨੂੰ, ਸਿੱਖ ਫਲਸਫੇ ਨੂੰ, ਸਿੱਖ ਕੌਮ ਦੇ ਮਾਣ ਨੂੰ ਬਹਾਲ ਕਰਨ ਲਈ ਹੋਈਆਂ, ਉਹਨਾਂ ਸਾਰੀਆਂ ਨੂੰ ਇਹ ਲੋਕ ਭੁੱਲੇ ਫਿਰਦੇ ਆ। ਜਿਨ੍ਹਾਂ ਨੂੰ ਇਉਂ ਲੱਗਦਾ ਕਿ ਸਾਨੂੰ ਬਣਾਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ, ਹੁਣ ਅਸੀਂ ਬਾਦਸ਼ਾਹ ਵਾਂਗੂ ਬਿਹੇਵ ਕਰਨਾ, ਇੱਥੇ ਕਿਸੇ ਦੀ ਨਹੀਂ ਸੁਣਨੀ, ਅਸੀਂ ਮਨਮਰਜ਼ੀਆਂ ਕਰਨੀਆਂ ਨੇ, ਆਪਦੇ ਹਿਸਾਬ ਦੇ ਨਾਲ ਸਾਰੀ ਚੀਜ਼ ਚਲਾਉਣੀ। ਤੇ ਇਹਦਾ ਰਿਜ਼ਲਟ ਕੀ ਨਿਕਲ ਰਿਹਾ ਕਿ 1920 ਦੇ ਗੇੜ ਦੇ ਵਿੱਚ ਹੀ, ਉਦੋਂ ਕੀ ਸ਼੍ਰੋਮਣੀ ਕਮੇਟੀ ਬਣੀ ਆ, ਉਦੋਂ ਕੀ RSS ਹੋਂਦ ਵਿੱਚ ਆਈ। RSS ਨੇ ਹਰ ਹਿੰਦੂ ਦੇ ਮਨ ਅੰਦਰ ਚੜ੍ਹਦੀ ਕਲਾ ਭਰਨ ਲਈ ਕਿ ਆਪਾਂ ਹਿੰਦੂ ਰਾਸ਼ਟਰ ਬਣਾਉਣਾ, ਤੇ ਹੁਣ ਉੱਥੇ ਦੇਖਦੇ ਹਾਂ ਕਿ ਹਿੰਦੂ ਸਮਾਜ ਦੇ ਅੰਦਰ ਹਰ ਇੱਕ ਬੰਦਾ ਉੱਠਦਾ ਚੌਥੇ ਕੁ ਦਿਨ ਕਹਿ ਦਿੰਦਾ ਕਿ ਹਿੰਦੂ ਰਾਸ਼ਟਰ ਚਾਹੀਦਾ। ਸਿੱਖ ਕੌਮ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਇਹਨਾਂ ਨੇ ਸਿੱਖਾਂ ਦੇ ਮਨਾਂ ਅੰਦਰ ਕੀ ਭਰਿਆ? ਭਾਰਤ ਮਾਤਾ ਕੀ ਜੈ। ਇਹਨਾਂ ਨੇ ਕੀ ਭਰਿਆ?
ਬਈ ਆਪਾਂ ਸਾਰਿਆਂ ਨੇ ਬਾਦਲ ਸਾਹਿਬ ਨੂੰ ਜਦੋਂ ਮੁੱਖ ਮੰਤਰੀ ਬਣਾਤਾ ਨਾ, ਜੇ ਚੰਡੀਗੜ੍ਹ 'ਚ ਬਾਦਲ ਪਰਿਵਾਰ ਦਾ ਰਾਜ ਆ ਤਾਂ ਸਮਝ ਲਓ ਵੀ ਖਾਲਸੇ ਦਾ ਰਾਜ ਹੀ। ਇਹਨਾਂ ਨੇ ਕੀ ਭਰਿਆ ਕਿ ਚਾਹੇ ਅਕਾਲੀ ਦਲ ਦੇ ਲੀਡਰਾਂ ਦੇ ਆਪ ਦੇ ਵੀ ਗਾਤਰੇ ਕਿਰਪਾਨਾਂ ਨਾ ਹੋਣ, ਬੇਸ਼ੱਕ ਮੂੰਹ ਸਰ ਮੁੰਨੇ ਹੋਣ, ਬਿਲਕੁਲ ਗੈਰ ਸਿੱਖ ਹੋਣ, ਉਹ ਤਾਂ ਮਹਾਨ ਆ, ਪਰ ਜਿਹੜਾ ਬੰਦਾ ਬਾਦਲ ਦਲ ਤੋਂ ਬਾਹਰ ਆ ਤੇ ਚਾਹੇ ਉਹ ਪੰਥ ਲਈ ਕਿੱਡੀ ਵੀ ਵੱਡੀ ਕੁਰਬਾਨੀ ਕਰ ਰਿਹਾ, ਉਹਦਾ ਕੋਈ ਮੁੱਲ ਨਹੀਂ, ਉਹਦੀ ਕੋਈ ਗੱਲ ਨਹੀਂ। ਬੰਦੇ ਸਿਰਫ ਉਹ ਨੇ ਜਿਹੜੇ ਬਾਦਲ ਦਲ 'ਚ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਅੱਜ ਦੇ ਲੋਕਾਂ ਨੇ ਉਹ ਸਾਰੇ ਕਾਸੇ ਉੱਤੇ ਪਰੋਲਾ ਫੇਰਤਾ, ਜਿਹੜੀ ਕੁਰਬਾਨੀ ਸਾਡੇ ਬਜ਼ੁਰਗਾਂ ਨੇ, ਸਾਡੇ ਪੜਦਾਦਿਆਂ ਨੇ, ਸਾਡੇ ਪੜਨਾਨਿਆਂ ਨੇ ਕੀਤੀ, ਤੇ ਇਹਨਾਂ ਨੇ ਤਾਂ ਉਸ ਧਿਰ ਨਾਲ ਸਾਥ ਸਹਿਯੋਗ ਉਹਨਾਂ ਨਾਲ ਤਾਲਮੇਲ ਬਿਠਾ ਲਿਆ ਜਿਹੜੀ ਸੋਚ ਨਰੈਣੂ ਮਹੰਤ ਦੀ ਸੀ। ਨਰੈਣੂ ਮਹੰਤ ਵਾਲੀ ਸੋਚ ਜਿਹੜੀ ਸੀ ਉਹ ਦੁਬਾਰਾ ਫੇਰ ਲੈ ਆਂਦੀ ਗਈ। ਤੋ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਆ, ਉਹਨਾਂ ਗੁਰਸਿੱਖ ਪਿਆਰਿਆਂ ਨੂੰ ਚੇਤੇ ਕਰ ਰਹੇ ਆ, ਤਾਂ ਮਨ ਅੰਦਰ ਆ ਰਿਹਾ ਕਿ ਸਾਡੀ ਕੌਮ ਦੇ ਕਿੰਨੇ ਕੁ ਬੰਦੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਲਾਲਾ ਲਾਜਪਤ ਰਾਏ ਨਨਕਾਣਾ ਸਾਹਿਬ ਦੇ ਸਾਕੇ ਦੇ ਘਟਨਾਕ੍ਰਮ 'ਚ ਇੱਕ ਬਹੁਤ ਵੱਡਾ ਖਲਨਾਇਕ ਆ। ਸਾਡੀ ਕੌਮ ਦੇ ਕਿੰਨੇ ਕੁ ਲੋਕਾਂ ਨੂੰ ਪਤਾ ਕਿ ਲਾਲਾ ਲਾਜਪਤ ਰਾਏ ਜਿਹੜਾ ਢੁੱਡੀਕਿਆਂ ਵਾਲਾ, ਜਿਹਨੂੰ ਭਾਰਤ ਨੇ ਪੰਜਾਬ ਕੇਸਰੀ ਵੀ ਕਿਹਾ, ਉਹਦਾ ਦਿਨ ਇੱਥੇ ਮਨਾਇਆ ਜਾਂਦਾ ਤੇ ਸਾਡੇ ਬੰਦੇ ਉੱਥੇ ਪਹੁੰਚੇ ਵੀ ਹੁੰਦੇ ਨੇ। ਪਰ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਨਰੈਣੂ ਮਹੰਤ ਦਾ ਸਭ ਤੋਂ ਜਿਹੜਾ ਕੱਟੜ ਹਮੇਤੀ ਰਿਹਾ, ਜਿਹਨੇ ਸਿੱਖਾਂ ਦਾ ਨੁਕਸਾਨ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਭੈੜਾ ਰੋਲ ਨਿਭਾਇਆ, ਉਹ ਇਹੀ ਲਾਲਾ ਲਾਜਪਤ ਰਾਏ ਸੀ। ਲਾਲਾ ਲਾਜਪਤ ਰਾਏ ਦੀਆਂ ਬਹੁਤ ਹੀ ਜ਼ਿਆਦਾ ਇਹੋ ਜਿਹੀਆਂ ਹਰਕਤਾਂ ਨੇ ਜਿਹੜੀਆਂ ਸਿੱਖੀ ਅਤੇ ਸਿੱਖਾਂ ਦੇ ਉਲਟ ਨੇ। ਉਹ ਆਪਦਾ ਦਾੜਾ ਕੇਸ ਉਹਦਾ ਸੀਗਾ, ਦੂਜੀ ਵਿੱਚ ਉਹਨੇ ਆਪਦਾ ਮੁੰਨਿਆ ਹੋਇਆ ਸੀ। ਸੋ ਇਹ ਕਿਹਾ ਜਾਂਦਾ ਕਿ ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਉਹਨੇ ਜਿਹੜਾ ਉਹਦਾ ਦਾੜਾ ਕੇਸ ਸੀਗਾ ਉਹ ਵੀ ਮਨਾਤਾ ਸੀ। ਲਾਲਾ ਲਾਜਪਤ ਰਾਏ ਜਿਹੜਾ ਸੀ, ਝੂਠੀ ਗੱਲ ਇਹ ਚਲਾਈ ਕਪੂਰ ਸਿੰਘ ਨੇ ਸਾਰੀ ਗੱਲ ਨੰਗੀ ਕੀਤੀ ਆ ਉਹ ਕਿ ਜੀ ਇਹਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀਗਾ ਤੇ ਉੱਥੇ ਡਾਂਗਾ ਚੱਲ ਗਈਆਂ, ਮਰਿਆ ਹਾਲਾਂਕਿ ਉਹ ਪੰਥ ਦਾ ਪੈਸਾ ਗਬਨ ਕਰ ਗਿਆ ਸੀ ਤੇ ਉਸ ਚੱਕਰ ਦੇ ਵਿੱਚ ਹੀ ਉਹ ਕਦੇ ਮਰ ਮੁਰ ਗਿਆ ਹਾਰਟ ਅਟੈਕ ਨਾਲ, ਤੇ ਮੁੜ ਕੇ ਸਾਡੇ ਪੰਥ ਨੇ, ਸਾਡੇ ਸਿੱਖ ਕੌਮ ਨੇ ਉਹਨੂੰ ਆਪ ਦਾ ਯੋਧਾ ਮੰਨਿਆ ਹੋਇਆ। ਤੇ ਬੜੀ ਭੈੜੀ ਗੱਲ ਆ ਕਿ ਸਾਡੀ ਕੌਮ ਦੇ ਆਪਦੇ ਬਹੁਤ ਸਾਰੇ ਸੱਚੇ ਸੁੱਚੇ ਨਾਇਕ ਜਿਹੜੇ ਆ, ਉਹਨਾਂ ਨੂੰ ਤਾਂ ਉਹਨਾਂ ਮਾਣ ਜਿਹੜਾ ਹੈਗਾ ਨਹੀਂ ਦੇ ਸਕੇ ਅਸੀਂ, ਤੇ ਲਾਲਾ ਲਾਜਪਤ ਰਾਏ ਨੂੰ ਚੱਕੀ ਫਿਰਦੇ। ਉਦੋਂ ਸ਼ਰਮਨਾਕ ਗੱਲ ਆ ਜਿਹੜੀ ਉਹ ਇਹ ਆ ਕਿ ਨਰੈਣੂ ਮਹੰਤ ਜਿਹੜਾ, ਜਿਹਨੇ ਸਾਡੀ ਕੌਮ ਦਾ ਇੰਨਾ ਜ਼ਿਆਦਾ ਨੁਕਸਾਨ ਕੀਤਾ, ਸਾਡੀ ਹੇਠੀ ਕੀਤੀ, ਸਾਡੇ ਇੰਨੇ ਜ਼ਿਆਦਾ ਸਿੱਖ ਸ਼ਹੀਦ ਹੋਏ, ਉਹ ਨਰੈਣੂ ਮਹੰਤ ਆਪ ਦੀ ਮੌਤ ਆਪ ਮਰਿਆ। ਉਹਦੇ ਬਾਰੇ ਕਿਹਾ ਜਾਂਦਾ ਹੈ ਕਿ 1950 ਤੱਕ ਉਹ ਇੱਥੇ ਪੰਜਾਬ ਦੇ ਵਿੱਚ ਵੀ ਫਿਰਦਾ ਰਿਹਾ। ਆਦਮਪੁਰ ਜਲੰਧਰ ਦੇ ਕੋਲ ਉਹਦਾ ਕੋਈ ਡੇਰਾ ਵੀ ਦੱਸਿਆ ਜਾਂਦਾ। ਇਹ ਵੀ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਯੂਪੀ ਵਾਲੇ ਇਲਾਕੇ 'ਚ ਉਹਨੂੰ ਸਰਕਾਰ ਨੇ ਜ਼ਮੀਨ ਜਾਇਦਾਦ ਦਿੱਤੀ ਤੇ ਉਹਨੇ ਭਾਰਤੀ ਹਕੂਮਤ ਦੀ, ਜਾਣੀ ਕਿ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਦੀ, ਬਾਅਦ ਵਿੱਚ ਜਿਹੜੀ ਹੈ ਮੌਜੂਦਾ ਭਾਰਤੀ ਹਕੂਮਤੀ ਸਿਸਟਮ, ਇਹਦੀ ਛਤਰਛਾਇਆ ਮਾਣੀ ਤੇ ਆਰਾਮ ਨਾਲ ਆਪਦੀ ਮੌਤ ਉਹ ਮਰਿਆ। ਸੋ ਜਿਹੜੇ 1920 ਤੋਂ ਬਾਅਦ 'ਚ ਦੋ ਸਾਡੀਆਂ ਹਥਿਆਰਬੰਦ ਲਹਿਰਾਂ ਚੱਲੀਆਂ, ਇੱਕ ਗਦਰ ਲਹਿਰ, ਤੇ ਗਦਰ ਲਹਿਰ ਨਾਲ ਸੰਬੰਧਿਤ ਬਹੁਤ ਸਾਰੇ ਸਿੰਘ ਜਿਉਂਦੇ ਸੀ ਜਿਨ੍ਹਾਂ ਨੇ ਬਾਅਦ ਵਿੱਚ ਕਾਰਵਾਈਆਂ ਕੀਤੀਆਂ ਨੇ। ਗਦਰ ਲਹਿਰ ਤਾਂ ਬੇਸ਼ੱਕ ਇਸ ਤੋਂ ਪਹਿਲਾਂ ਆਪਦਾ ਜਾਹੋ ਜਲਾਲ ਦਿਖਾ ਚੁੱਕੀ ਸੀ, ਪਰ ਗਦਰੀ ਬਾਬੇ ਜਿਹੜੇ ਸੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਬਾਅਦ ਵਿੱਚ ਕਾਰਨਾਮੇ ਕੀਤੇ। ਦੂਸਰੀ ਉਹ ਗਦਰੀ ਬਾਬਿਆਂ ਦੇ ਨਾਲ ਹੀ ਜੁੜੀ ਹੋਈ ਚੀਜ਼ ਆ ਬੱਬਰ ਅਕਾਲੀ ਲਹਿਰ। ਭਾਵੇਂ ਇਹਨਾਂ ਨੂੰ ਅਲੱਗ-ਅਲੱਗ ਦੇਖੀਏ, ਭਾਵੇਂ ਇੱਕ ਰੂਪ 'ਚ ਦੇਖੀਏ, ਕਿਉਂਕਿ ਗਦਰੀ ਬਾਬਿਆਂ ਨਾਲ ਜਾਂ ਗਦਰ ਲਹਿਰ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਹੀ ਬੱਬਰ ਅਕਾਲੀ ਲਹਿਰ ਨਾਲ ਵੀ ਜੁੜੇ ਸੀ। ਇਸ ਲਹਿਰ ਨੇ ਹਥਿਆਰਬੰਦ ਹੋ ਕੇ, ਜਿਵੇਂ ਸਰਦਾਰ ਭਗਤ ਸਿੰਘ ਹੁਣਾਂ ਵਾਲੀ ਜਿਹੜੀ ਧਿਰ ਸੀ, ਇਹਨੇ ਹਥਿਆਰਬੰਦ ਹੋ ਕੇ ਕੰਮ ਕੀਤੇ। ਇਹਨਾਂ ਸਾਰਿਆਂ ਦੇ ਬਾਰੇ ਇਹ ਸਵਾਲੀਆ ਨਿਸ਼ਾਨ ਵਾਲੀ ਗੱਲ ਆ ਕਿ ਇਹਨਾਂ ਨੂੰ ਨਰੈਣੂ ਮਹੰਤ ਕਿਉਂ ਨਹੀਂ ਦਿਖੇ। ਉਹ ਨਰੈਣੂ ਮਹੰਤ ਦਾ ਆਪਦੀ ਮੌਤੇ ਆਪ ਮਰ ਜਾਣਾ ਸਾਡੀ ਕੌਮ ਲਈ ਇੱਕ ਬੇਹੱਦ ਸ਼ਰਮ ਵਾਲੀ ਗੱਲ ਆ। ਸਾਡੀ ਕੌਮ ਨੇ ਲਖਪਤ ਰਾਏ ਨੂੰ, ਜਿਹਨੇ ਸਾਡੇ ਗੁਰਧਾਮਾਂ ਦੀ, ਸਾਡੇ ਗੁਰੂ ਸਾਹਿਬਾਨ ਦੇ ਪਾਵਨ ਸਰੂਪਾਂ ਦੀ ਬੇਹੁਰਮਤੀ ਕੀਤੀ ਸੀ,
ਮੱਸੇ ਰੰਗੜ ਨੂੰ ਜਿਸ ਤਰੀਕੇ ਨਾਲ ਸੋਧਿਆ, ਉਸੇ ਕੈਟਾਗਰੀ ਦੇ ਵਿੱਚ ਨਰੈਣੂ ਮਹੰਤ ਆਉਂਦਾ ਸੀ। ਉਹ ਨਰੈਣੂ ਮਹੰਤ ਦਾ ਸੋਧਾ ਜਿਹੜਾ ਨਾਂ ਲੱਗਣਾ, ਇਹ ਸਾਡੀ ਕੌਮ ਲਈ, ਸਾਡੇ ਉੱਤੇ ਇੱਕ ਬਹੁਤ ਵੱਡਾ ਦਾਗ ਆ। ਪਰ ਜੋ ਸਤਿਗੁਰੂ ਨੂੰ ਭਾਵੇ ਉਵੇਂ ਹੁੰਦਾ। ਪਰ ਇਹ ਗੱਲ ਜ਼ਰੂਰ ਹੈ ਕਿ ਸਾਨੂੰ ਆਪਦੇ ਦੁਸ਼ਮਣਾਂ ਅਤੇ ਆਪਦੇ ਕੌਮ ਦੇ ਜਿਹੜੇ ਨਾਇਕ ਨੇ ਸਾਡੇ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਜੇਕਰ ਸਾਡੇ ਉਹ ਜਿਹੜੇ ਪੜਨਾਨੇ ਪੜਦਾਦੇ ਜਿਨ੍ਹਾਂ ਨੇ ਘਰਾਂ ਚੋਂ ਨਿਕਲ ਕੇ ਉੱਥੇ ਸ਼ਹੀਦੀਆਂ ਪਾਈਆਂ ਨਨਕਾਣਾ ਸਾਹਿਬ ਦੇ ਸਾਕੇ ਵਿੱਚ, ਜਾਂ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਆਪਦਾ ਯੋਗਦਾਨ ਪਾਇਆ, ਜਿਨ੍ਹਾਂ ਨੇ ਗਦਰ ਲਹਿਰ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਨੇ ਬੱਬਰ ਅਕਾਲੀ ਲਹਿਰ ਵਿੱਚ ਯੋਗਦਾਨ ਪਾਇਆ, ਉਹਨਾਂ ਦਾ ਖੂਨ ਸਾਡੀ ਕੌਮ ਨੂੰ ਵਾਰ-ਵਾਰ ਧਰਮ ਹੇਤ ਸੀਸ ਮਾਰਨ ਲਈ ਪ੍ਰੇਰਦਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ 1978 ਤੋਂ ਬਾਅਦ ਵਿੱਚ ਸੂਰਮੇ ਉੱਠੇ, ਉਹਨਾਂ ਦੀ ਵੀ ਜਿਹੜੀ ਕੁਰਬਾਨੀ ਹੈ, ਉਹਨਾਂ ਦੀ ਵੀ ਜਿਹੜੀ ਘਾਲ ਕਮਾਈ ਆ, ਉਹ ਸਾਨੂੰ ਪੰਥ ਅਤੇ ਪੰਜਾਬ ਪ੍ਰਤੀ ਆਪਦੇ ਫਰਜ਼ ਨਿਭਾਉਣ ਲਈ ਪ੍ਰੇਰਦੀ ਹੈ। ਢੰਗ ਤਰੀਕੇ ਬਦਲਦੇ ਰਹਿੰਦੇ ਹੁੰਦੇ ਨੇ, ਕਿਸੇ ਵੇਲੇ ਕੋਈ ਰਾਹ, ਕਿਸੇ ਵੇਲੇ ਕੋਈ ਰਾਹ, ਪਰ ਸਾਡੀ ਕੌਮ ਜਿਹੜੀ ਆ ਉਹਨੂੰ ਹਮੇਸ਼ਾ ਹੀ ਗਲਤ ਦੇ ਖਿਲਾਫ ਲੜਨ ਦੀ ਹਿੰਮਤ, ਜੁਰਤ ਅਤੇ ਅਸੀਸ ਜਿਹੜੀ ਆ ਉਹ ਗੁਰੂ ਘਰ ਤੋਂ ਮਿਲਦੀ ਰਹੀ ਆ, ਗਾਂ ਮਿਲਦੀ ਰਹੂਗੀ। ਅੱਜ ਦਾ ਦਿਨ ਅਸੀਂ ਨਨਕਾਣਾ ਸਾਹਿਬ ਦੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਦੇ ਹੋਏ ਸਾਰੀ ਸਿੱਖ ਕੌਮ ਨੂੰ ਇਹ ਬੇਨਤੀ ਕਰਦੇ ਆ ਕਿ ਬਹੁਤ ਹੀ ਹਲਕੇ ਸਸਤੇ ਭਾਅ ਉੱਤੇ ਮਿਲਦੀਆਂ ਨੇ ਕਿਤਾਬਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ। ਹਾਲਾਂਕਿ ਬਹੁਤ ਭਾਰੀ ਲੋੜ ਆ, ਹੋਰ ਬੜਾ ਕੁਝ ਛਪਣਾ ਚਾਹੀਦਾ, ਪਰ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਤਾਂ ਹੋਂਦ ਹੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਣੇ ਹੋਏ ਹਾਲਾਤਾਂ ਚੋਂ ਪੈਦਾ ਹੋਈ ਹੈ। ਉਹ ਨਨਕਾਣਾ ਸਾਹਿਬ ਦੇ ਸਾਕੇ ਨਾਲ ਸੰਬੰਧਿਤ ਕਿਤਾਬਾਂ, ਖਾਸ ਤੌਰ ਦੇ ਉੱਤੇ ਜਿਹੜੀ ਕਿਤਾਬ ਹੈਗੀ ਆ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਜਦੋਂ ਇਹ ਕਿਤਾਬਾਂ ਪੜ੍ਹਦੇ ਆ ਤਾਂ ਸਮਝ ਲੱਗਦੀ ਆ ਕਿ ਅਸੀਂ ਅੱਜ ਕੀ ਗਵਾਇਆ। ਕਿਉਂਕਿ ਜਿਹੜਾ ਕੁਛ ਇਹ ਚੀਜ਼ਾਂ ਪਾਉਣ ਲਈ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਨਾ, ਜਦੋਂ ਉਹ ਪੜ੍ਹਦੇ ਆ ਫਿਰ ਪਤਾ ਲੱਗਦਾ ਅਸੀਂ ਗਵਾਇਆ ਕੀ। ਇਹ ਕਿਤਾਬਾਂ ਆਪਦੇ ਘਰਾਂ 'ਚ ਰੱਖੋ, ਆਪਦੇ ਪਰਿਵਾਰਾਂ 'ਚ ਡਿਸਕਸ ਕਰੋ, ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਜ਼ਰੂਰੀ ਲੱਗਦੀਆਂ ਨੇ ਕਿ ਆਹ ਮਸਲਾ ਸਾਡੇ ਪਰਿਵਾਰ 'ਚ ਡਿਸਕਸ ਹੋਣਾ ਚਾਹੀਦਾ, ਇਹ ਤੇ ਚਰਚਾ ਹੋਣੀ ਚਾਹੀਦੀ ਹੈ, ਉੱਥੇ ਕਦੇ 2-4 ਪਲ ਲਈ ਸਾਡੀ ਕੌਮ ਦੇ ਉਹਨਾਂ ਨਾਇਕਾਂ ਬਾਰੇ, ਉਹਨਾਂ ਬਜ਼ੁਰਗਾਂ ਬਾਰੇ ਜ਼ਰੂਰ ਗੱਲ ਕਰਿਆ ਕਰੋ। ਮੈਂ ਇੱਥੇ ਅੰਤ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਦੱਸ ਕੇ ਸਮਾਪਤੀ ਕਰਨੀ ਹੈ। ਮੇਰੇ ਕੋਈ ਵਾਕਫ ਸੱਜਣ ਜਿਨ੍ਹਾਂ ਦਾ ਪਿਛਲੇ ਦਿਨੀ ਅਮਰੀਕਾ ਤੋਂ ਇੱਥੇ ਆਉਣ ਤੇ ਮੇਰੇ ਨਾਲ ਗੱਲਬਾਤ ਹੋਈ, ਤੇ ਉਹਨੇ ਕਿਹਾ ਕਿ ਸਾਡੇ ਪਰਿਵਾਰ ਦੇ ਜਿਹੜੇ ਬੱਚੇ ਨੇ, ਜਦੋਂ ਅਸੀਂ ਟੇਬਲ ਤੇ ਖਾਣਾ ਖਾਣ ਬੈਠਦੇ ਹਾਂ, ਉਸ ਮੌਕੇ ਅਸੀਂ 2-4 ਮਿੰਟ ਦੇ ਲਈ ਕੋਈ ਨਾ ਕੋਈ ਸਾਡੀ ਜਿਹੜੀ ਸਿੱਖ ਇਤਿਹਾਸ ਦੀ ਗੱਲ ਹੁੰਦੀ ਆ ਉਹਦੇ ਉੱਤੇ ਚਰਚਾ ਕਰਦੇ ਆ, ਤੇ ਸਾਡੇ ਨਿਆਣਿਆਂ ਨੂੰ, ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਵੀਆਂ ਸਿੱਖਣ ਨੂੰ ਮਿਲ ਚੁੱਕੀਆਂ ਨੇ ਤੇ ਗਾਂ ਮਿਲਦੀਆਂ ਰਹਿਣਗੀਆਂ। ਇਹੀ ਪਿਰਤ ਸਾਨੂੰ ਪਾਉਣੀ ਪਊਗੀ, ਕਿਉਂਕਿ ਜਿਹੋ ਜਿਹਾ ਅੱਜ ਦਾ ਸਾਡਾ ਲਾਈਫ ਸਟਾਈਲ ਆ, ਸਾਰੇ ਕੰਮਾਂ ਕਾਰਾਂ ਰੁੱਝੇ ਹੋਏ ਆ, ਟਾਈਮ ਪੂਰਾ ਉਹਦੇ ਵਿੱਚ ਸਾਨੂੰ ਆਪਦੇ ਇਤਿਹਾਸ ਨਾਲ ਜੁੜਨ ਲਈ ਜਿਹੜਾ ਟੇਬਲ ਆ ਘਰ ਦਾ, ਜਿੱਥੇ ਸਾਰੇ ਇਕੱਠੇ ਹੁੰਦੇ ਆ ਇੱਕ ਵਾਰੀ ਰੋਟੀ ਖਾਣ ਵਾਸਤੇ, ਉਹਨੂੰ ਵਰਤਣਾ ਪਊਗਾ। ਸੋ ਹੁਣ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦਾ ਹੈ, ਫਤਿਹ ਅਰਜ਼ ਕਰਦਾ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।